ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਐਸੇ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਐਸੇ ਤੇ। ਪ੍ਰਿਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468-272-2500 ਤੇ। ਟਰਕੀ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਂ ਨਾਲ ਟੋਰਨ ਟਰਕੀਆਂ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ, ਤੇ ਇਹਨਾਂ ਦਾ ਨੰਬਰ ਹੈ 415-909-0503। ਕ੍ਰਿਸ਼ਨ ਧਨੋਟਾ ਯੂਨੀਵਰਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਜੀਐਨ ਲੀਵ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ, ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਤਾ ਨੀਲਾ ਦੀ ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ। ਜਸਵਿੰਦਰ ਸਿੰਘ ਨਾਗਰਾ ਰੋਜ਼ਵਿਲ, ਅਵਤਾਰ ਸਿੰਘ ਸੰਘਾ ਯੂਬਾ ਸਿਟੀ ਤੇ ਬਲਦੇਵ ਸਿੰਘ ਕੰਗ ਯੂਬਾ ਸਿਟੀ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਡੀਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 29 ਮਾਰਚ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ਨੀਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਮਿੰਟੂ ਜੀ ਕਿਸਾਨੀ ਤੋਂ। ਕਿਸਾਨਾਂ ਦਾ ਕਹਿੰਦੇ ਸੈਂਕੜੇ ਕਰੋੜ ਰੁਪਈਆ ਜਿਹੜਾ ਉਹ ਖਰਚ ਆ ਗਿਆ ਜੀ। ਦੇਖੋ, ਇੱਕ ਅਸੈਸਮੈਂਟ ਆਧਾਰਿਤ ਇਹ ਰਿਪੋਰਟ ਹੈ, ਮੀਡੀਆ ਦੀ ਰਿਪੋਰਟ ਹੈ ਜੀ। ਉਹਦੇ ਵਿੱਚ ਕੀ ਕਿਹਾ ਗਿਆ, ਕਿਉਂਕਿ ਅਸੈਸਮੈਂਟ ਮੈਂ ਇਸ ਕਰਕੇ ਕਿਹਾ ਕਿਉਂਕਿ ਜਦੋਂ ਅੰਕੜਿਆਂ ਦੇ ਅੰਦਰ ਜਾਈਏ ਤਾਂ ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਉਹਦਾ ਸੋਰਸ ਕੀ ਹੈ, ਉਹ ਅੰਕੜੇ ਕਿੱਥੋਂ ਕਲੈਕਟ ਕੀਤੇ ਗਏ ਆ, ਉਹਦਾ ਕੀ ਸਰਵੇ ਰੇਂਜ ਹੈ, ਉਹ ਸਾਰਾ ਕੁਝ ਸਮਝਣਾ ਪੈਂਦਾ। ਅੰਕੜਿਆਂ ਨੂੰ ਇਕੱਲਾ ਪੜ੍ਹਨਾ ਨਹੀਂ ਹੁੰਦਾ, ਅੰਕੜਿਆਂ ਨੂੰ ਕਹਿ ਲਓ ਕਿ ਥੋੜਾ ਸਮਝਣ ਦੀ ਵੀ ਜ਼ਰੂਰਤ ਹੁੰਦੀ ਹੈ ਕਿ ਕਿੱਥੋਂ ਆਇਆ ਅੰਕੜਾ। ਜੀ ਜੀ ਬਿਲਕੁਲ। ਬਹਰਹਾਲ ਇਹਨਾਂ ਨੇ ਜੋ ਅੰਕੜਾ ਦਿੱਤਾ ਹੈ ਉਹ 900 ਕਰੋੜ ਰੁਪਏ ਤੋਂ ਵੱਧ ਹੈ ਕਿ ਕਿਸਾਨਾਂ ਦਾ ਖਰਚਾ ਜਿਹੜਾ ਪਿਛਲੇ 4.5 ਸਾਲਾਂ ਦੇ ਦੌਰਾਨ ਜੋ ਇਹਨਾਂ ਨੇ ਸੰਘਰਸ਼ ਕੀਤੇ, ਅੰਦੋਲਨ ਕੀਤੇ, ਉਹਦਾ ਖਰਚ ਹੈ ਜੀ 900 ਕਰੋੜ। ਤਾਂ ਉਹਦੀ ਅਸੈਸਮੈਂਟ ਇਹਨਾਂ ਨੇ ਕਿਸ ਤਰ੍ਹਾਂ ਲਾਈ ਆ, ਮਸਲਨ ਜੇ 6000 ਪਿੰਡ ਆ ਜਿੱਥੇ ਇਹਨਾਂ ਨੇ ਇਕਾਈਆਂ ਜਾਂ ਜਥੇਬੰਦੀਆਂ ਦੇਖੀਆਂ ਕਿ ਸਰਗਰਮ ਆ, ਤਾਂ ਉਹਨਾਂ ਪਿੰਡਾਂ ਨੂੰ ਆਧਾਰ ਬਣਾਇਆ ਗਿਆ ਕਿ ਉਹਨਾਂ ਦੇ ਵਿੱਚੋਂ ਕਿੰਨਾ ਕਿੰਨਾ ਪੈਸਾ ਆਉਂਦਾ ਹੈ। 3 ਲੱਖ ਰੁਪਏ ਮਤਲਬ ਕਿ ਇੱਕ ਐਵਰੇਜ ਲਾ ਲਈ ਗਈ। ਤਾਂ ਇਸ ਤਰ੍ਹਾਂ ਮਤਲਬ ਕਿ ਅੰਕੜਿਆਂ ਦਾ ਇੱਕ ਸਰੋਤ ਬਣਦਾ ਹੈ ਜੀ। ਯਾਨੀ 200 ਕਰੋੜ ਰੁਪਈਆ ਆਪਣੀ ਹੱਕਾਂ ਦੀ ਮੰਗਾਂ ਦੀ ਜੋ ਵੀ ਲੜਾਈ ਹੈ ਉਹਦੇ ਲਈ ਖਰਚ ਕਰ ਰਹੇ ਨੇ ਸਾਲਾਨਾ। ਤਾਂ ਇਹਦਾ ਮਤਲਬ ਤੇ ਇਹ ਹੋ ਗਿਆ ਨਾ ਕਿ ਬਹੁਤ ਵੱਡਾ ਜੋ ਅਮਾਉਂਟ ਹੈ ਉਹ ਇਸ ਤਰ੍ਹਾਂ ਪਿੰਡਾਂ ਚੋਂ ਇਕੱਠਾ ਹੋ ਕੇ। ਤਾਂ 900 ਕਰੋੜ ਰੁਪਏ ਦਾ ਇਹ ਅੰਕੜਾ ਜਿਹੜਾ ਉਹ ਪੇਸ਼ ਕੀਤਾ ਗਿਆ। 1000 ਤੋਂ ਵੱਧ ਕਿਸਾਨਾਂ ਦੀ ਮੌਤ ਜਿਹੜੀ ਹੈ ਉਹ ਇਸ ਸੰਘਰਸ਼ ਦੇ ਦੌਰਾਨ ਹੋਈ, 4.5 ਸਾਲਾਂ ਦੇ ਵਕਫੇ ਦੇ ਦੌਰਾਨ ਹੋਈ। ਤੇ ਆਪਾਂ ਐਤਕੀ ਵੀ ਵੇਖਿਆ, ਇਹ 13-14 ਮਹੀਨੇ ਉੱਥੇ ਖਨੌਰੀ ਜਾਂ ਸ਼ੰਭੂ ਬੈਠੇ ਤਾਂ ਕਿੰਨਾ ਪ੍ਰਬੰਧ ਸੀਗਾ। ਤੁਸੀਂ ਦੇਖੋ ਕਿ ਸੋਲਰ, ਏਸੀ, ਫਰਿੱਜਾਂ, ਗੈਸ ਸਿਲੰਡਰ, ਰਸਦ ਪਾਣੀ, ਟਰਾਲੀਆਂ ਇਤਿਆਦਿ, ਉਹ ਜੋ ਸਾਰਾ ਆਪਾਂ ਕਨਵਰਟ ਕਰੀਏ ਤਾਂ ਮਾਲ ਅਸਬਾਬ ਬਹੁਤ ਮਹਿੰਗਾ ਬਣ ਜਾਂਦਾ ਹੈ। ਹਾਲਾਂਕਿ ਇਹਨਾਂ ਦਾ ਇੱਕ ਉਜੱਡ ਜਿਹਾ ਵਿਧਾਇਕ ਜਿਹੜਾ ਸੀ ਉਹ ਕਹਿ ਰਿਹਾ ਸੀਗਾ ਕਿ ਟਰਾਲੀਆਂ ਦੀ ਥੋੜੀ ਜਾਂਚ ਹੋਏਗੀ। ਤਾਂ ਅਸੀਂ ਅੰਕੜੇ ਕੱਢ ਕੇ ਦੱਸੇ ਕਿ ਪਹਿਲੀ ਗੱਲ ਤੇ ਇਹ ਹੈ ਕਿ ਵਿਧਾਇਕ ਨੂੰ ਏਦਾਂ ਦੀ ਗੱਲ ਕਰਨੀ ਨਹੀਂ ਚਾਹੀਦੀ, ਕਿਉਂਕਿ ਕਿਸੇ ਵੀ ਨਾਗਰਿਕ ਦੇ ਜਾਨ ਮਾਲ ਦੀ ਹਿਫਾਜ਼ਤ ਇਹਨਾਂ ਦੀ ਜ਼ਿੰਮੇ ਆ। ਤੇ ਦੂਜੀ ਗੱਲ ਹੈ ਕਿ ਜਦੋਂ ਇਸ ਤਰ੍ਹਾਂ ਦਾ ਕੋਈ ਕ੍ਰੈਕਡਾਊਨ ਕੀਤਾ ਜਾਂਦਾ ਹੈ ਤਾਂ ਜੋ ਮਾਲ ਅਸਬਾਬ ਹੁੰਦਾ ਹੈ ਉਹਦੀ ਹਿਫਾਜ਼ਤ ਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਰਿਆਇਆ ਦੀ ਹੁੰਦੀ ਆ, ਤਾਂ ਉਹ ਉਸ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੇ। ਤਾਂ ਬਹਰਹਾਲ ਦੇਖੋ, ਇਹ ਕੱਲਾ ਇੱਕ ਕਿਸਾਨੀ ਅੰਕੜਾ ਨਿਕਲਿਆ, ਪਰ ਜੇ ਤੁਸੀਂ ਦੂਜੇ ਪਾਸੇ ਹੁਣ ਉਦਯੋਗਿਕ ਘਾਟੇ ਦਾ ਅੰਕੜਾ ਕੱਢੋਗੇ, ਆ ਪਿਛਲੇ ਦਿਨੀ ਜਦੋਂ ਇਹ ਮੋਰਚਾ ਚੁਕਵਾਇਆ ਗਿਆ ਤਾਂ ਉਦੋਂ ਇੱਕ ਅੰਕੜਾ 10 ਤੋਂ 20 ਹਜ਼ਾਰ ਕਰੋੜ ਦਾ ਆਇਆ ਸੀਗਾ ਕਿ ਜਿਹੜਾ ਵਪਾਰਕ ਘਾਟਾ ਹੋਇਆ ਪੰਜਾਬ ਨੂੰ। ਮਤਲਬ ਜੇ ਆਪਾਂ 1000 ਕਰੋੜ ਇਹ ਖਰਚਾ ਲਾਉਨੇ ਆ ਤਾਂ ਇਟ ਮੀਨ ਕਿ ਮਿਨੀਮਮ 10 ਗੁਣਾ ਜ਼ਿਆਦਾ ਘਾਟਾ ਜਿਹੜਾ ਉਦਯੋਗ ਨੂੰ ਪੈਂਦਾ ਹੈ। ਇਹ ਵੀ ਇੱਕ ਬਹੁਤ ਵੱਡੀ ਗੱਲ ਹੈ, ਕਿਉਂਕਿ ਉਦਯੋਗ ਵੀ ਤਾਂ ਹਾਲਾਂਕਿ ਅਸੀਂ ਸਮਝਦੇ ਨਹੀਂ ਹੈ, ਸਾਡੀ ਇਹ ਕਿਤੇ ਨਾ ਕਿਤੇ ਕਹਿ ਲਓ ਕਿ ਨਾਅਹਲੀਅਤ ਕਹਿ ਲਓ, ਜਾਂ ਸਾਡੀ ਕਿਤੇ ਨਾ ਕਿਤੇ ਬੇਈਮਾਨੀ ਵੀ ਹੈ, ਥੋੜੀ ਬੇਈਮਾਨੀ ਵੀ ਹੈ। ਮੀਡੀਆ ਪਰਸਨਸ
ਜੋ ਹੈਗੇ ਨੇ ਉਹਨਾਂ ਦੇ ਵਿੱਚੋਂ ਮੈਂ ਵੀ ਇੱਕ ਆ, ਤਾਂ ਸਾਡੇ 'ਚ ਵੀ ਥੋੜ੍ਹੀ ਬੇਈਮਾਨੀ ਹੈ। ਉਦਯੋਗ ਨੂੰ ਅਸੀਂ ਆਪਣਾ ਨਹੀਂ ਸਮਝਦੇ, ਜਦ ਕਿ ਘਾਟਾ ਉਹ ਪੰਜਾਬ ਦਾ ਹੀ ਹੁੰਦਾ। ਹੂੰ, ਹੂੰ, ਇਹ ਸਾਨੂੰ ਸਮਝਣਾ ਪਏਗਾ। ਤਾਂ ਹੁਣ ਜਿਵੇਂ ਇੱਕ ਅੰਕੜਾ ਕੱਢਿਆ ਗਿਆ ਕਿ ਜਿਵੇਂ ਲੁਧਿਆਣਾ ਦੇ ਜਿਹੜੇ ਵਪਾਰੀ ਸੀਗੇ, ਉਹਨਾਂ ਦਾ ਜਿਹੜਾ ਸਾਲਾਨਾ ਟਰਨਓਵਰ ਸੀਗਾ, ਇੱਕ ਐਵਰੇਜ ਦਿੱਤੀ ਗਈ ਤਾਂ ਉਹ 2.5 ਤੋਂ 3 ਲੱਖ ਕਰੋੜ ਸੀ, ਤੇ ਉਸ ਦਰਮਿਆਨ ਉਹ ਬਹੁਤ ਲੋ ਹੋ ਗਿਆ, ਹੂੰ, ਬਹੁਤ ਲੋ ਹੋ ਗਿਆ। ਤਾਂ ਤੁਸੀਂ ਸਮਝ ਸਕਦੇ ਹੋ ਕਿ ਇੱਕ ਪਾਸੇ ਕਿਸਾਨ ਜਦੋਂ ਵੀ ਕਿਤੇ ਸੰਘਰਸ਼ ਦੇ ਵਿੱਚ ਕੁੱਦਦੇ ਆ, ਤਾਂ ਨਾ ਸਿਰਫ ਉਹਨਾਂ ਦਾ ਇੱਕ ਬਹੁਤ ਵੱਡਾ ਆਰਥਿਕ ਅਮਾਉਂਟ ਹੈ, ਜਿਹੜਾ ਰਕਮ ਹੈ ਜਿਹੜੀ, ਜਾਂ ਪੈਸਾ ਹੈ ਜਿਹੜਾ, ਉਹ ਆਰਥਿਕ ਤੌਰ ਤੇ ਉਹ ਦਾਤੇ ਲੱਗਦਾ, ਬਲਕਿ ਦੂਸਰੇ ਪਾਸੇ ਸਾਡੇ ਉਦਯੋਗਿਕ ਘਰਾਣੇ ਕਹਿ ਲਓ, ਇਕਾਈਆਂ ਕਹਿ ਲਓ, ਕਿ ਉਹਨਾਂ ਦਾ ਵੀ ਬਹੁਤ ਵੱਡਾ ਨੁਕਸਾਨ ਹੁੰਦਾ ਹੈ। ਤਾਂ ਕੁੱਲ ਮਿਲਾ ਕੇ ਆਪਾਂ ਕਹਿ ਸਕਦੇ ਆ ਕਿ ਜੋ ਬੇਰੁਜ਼ਗਾਰੀ ਹੋਈ ਹੋਏਗੀ, ਮਤਲਬ ਕਿ ਮੰਨ ਲਓ ਜੇ ਕਿਸੇ ਦਾ ਕੰਮ ਠੱਪ ਹੋਇਆ ਨੇੜੇ ਤੇੜੇ, ਜਿੱਥੇ ਵੀ ਕਿਤੇ ਬਾਰਡਰ ਤੇ ਬੈਠੇ, ਉਹ ਇੱਕ ਵੱਖਰਾ ਵਿਸ਼ਾ ਹੈ, ਉਹਦੇ ਵਿੱਚ ਆਪਾਂ ਨਹੀਂ ਜਾਂਦੇ, ਕਿਉਂਕਿ ਉਹ ਅਸੈਸਮੈਂਟ ਕਰਨੀ ਬਹੁਤ ਔਖੀ ਹੈ ਕਿ ਕਿੰਨੇ ਲੋਕ ਉਹਦੇ ਤੋਂ ਪ੍ਰਭਾਵਿਤ ਹੁੰਦੇ ਆ, ਕਿੰਨਿਆਂ ਨੂੰ ਰੋਜ਼ਗਾਰ ਮਿਲਦਾ ਹੈ। ਬਹਰਹਾਲ ਇਹ ਹੁਣ ਕਿਸਾਨ ਆਗੂਆਂ ਨੂੰ ਥੋੜਾ ਵੇਖਣਾ ਪਵੇਗਾ ਕਿ ਸਾਰਾ ਕੁਝ ਜਿਹੜਾ ਹੈ ਉਹ ਸਾਡੇ ਸਾਹਮਣੇ ਆ ਰਿਹਾ, ਔਨ ਪੇਪਰ ਆ ਰਿਹਾ, ਪਰ ਜੋ ਹੁਣ ਉੱਥੇ ਖਨੌਰੀ ਤੇ ਸ਼ੰਭੂ ਤੋਂ ਇਹ ਚੋਰੀ ਵਗੈਰਾ ਹੋਈ ਆ, ਇਹਦਾ ਵੀ ਇੱਕ ਕੋਈ ਸਪੈਸੀਫਿਕ ਅੰਕੜਾ ਨਹੀਂ ਹੈ ਸਾਡੇ ਕੋਲ ਕਿ ਕਿੰਨੇ ਦਾ ਸੀਗਾ, ਓਵਰਆਲ ਕਿੰਨਾ ਸਮਾਨ ਸੀ, ਕਿੰਨਾ ਉਹਦੇ ਚੋਂ ਚੋਰੀ ਹੋ ਗਿਆ। ਲੈਟਸ ਸਪੋਜ਼ ਕਿ ਜੇ ਮੰਨ ਲਓ 100 ਕਰੋੜ ਦਾ ਸੀਗਾ ਸਮਾਨ, ਮਾਲ ਸੀਗਾ ਉੱਥੇ ਪਿਆ, ਤਾਂ 100 ਕਰੋੜ ਚੋਂ ਕਿੰਨਾ ਮਾਲਕਾਂ ਤੱਕ ਪਹੁੰਚਿਆ ਤੇ ਕਿੰਨਾ ਚੋਰੀ ਹੋ ਗਿਆ, ਇਹ ਵੀ ਅੰਕੜਾ ਨਹੀਂ ਹੈ। ਉਹ ਇਹ ਸਾਰੀ ਸੂਰਤ ਹਾਲ ਹੈ। ਤਾਂ ਕੁੱਲ ਮਿਲਾ ਕੇ ਬੁਰਾ ਹਾਲ ਹੀ ਹੈ ਕਿ ਪੰਜਾਬ ਜਿਹੜਾ ਪਹਿਲਾਂ ਹੀ ਆਰਥਿਕ ਤੌਰ ਤੇ ਬਹੁਤ ਮੰਦਹਾਲੀ ਦੇ ਦੌਰ ਚੋਂ ਗੁਜ਼ਰ ਰਿਹਾ, ਤਾਂ ਉਹਦੇ ਵਿੱਚ ਕੀ ਹੈ ਕਿ ਦੋਹਾਂ ਤਰਫਾਂ ਤੋਂ ਹੀ ਘੱਟ ਹੈ, ਕਿ ਇੱਕ ਤੇ ਵਪਾਰਕ ਤੌਰ ਤੇ ਵੀ, ਜਾਂ ਕਹਿ ਲਓ ਉਦਯੋਗਿਕ ਤੌਰ ਤੇ ਵੀ ਪ੍ਰਭਾਵਿਤ ਹੁੰਦੇ ਆ, ਤੇ ਦੂਸਰੇ ਪਾਸੇ ਜਦੋਂ ਕਿਸਾਨ ਸੰਘਰਸ਼ 'ਚ ਜਾਂਦੇ ਆ, ਤਾਂ ਇਹ ਨਹੀਂ ਹੈ ਕਿ ਉੱਥੇ ਬੈਠੇ ਹੋ ਮਠਿਆਈਆਂ ਖਾਈ ਜਾਂਦੇ ਆ, ਉਹਨਾਂ ਦਾ ਵੀ ਪੈਸਾ ਬਰਬਾਦ ਹੁੰਦਾ ਹੈ। ਇਹ ਕਿਸਾਨ ਆਗੂਆਂ ਨੂੰ ਹੁਣ ਦੇਖਣਾ ਪਏਗਾ ਕਿ ਆਊਟਪੁੱਟ ਕੀ ਹੈ। ਇਨਪੁੱਟ ਤੇ ਸਾਰਿਆਂ ਨੂੰ ਪਤਾ ਲੱਗ ਹੀ ਜਾਂਦੀ ਹੈ ਕਿ ਬਈ ਕਿੰਨਾ ਨੁਕਸਾਨ ਹੋ ਰਿਹਾ, ਤਾਂ ਆਊਟਪੁੱਟ ਕੀ ਹੈ, ਖਾਸ ਤੌਰ ਤੇ ਜਿਹੜਾ ਆਹ 13-14 ਮਹੀਨਿਆਂ ਦਾ ਚੱਲਿਆ, ਕਿ ਕਦੇ ਮਰਨ ਵਰਤ ਰੱਖ ਦਿੱਤਾ, ਕਦੇ ਦਿੱਲੀ ਕੂਚ, ਕਦੇ ਫੇਰ ਕਹਿੰਦੇ ਜੀ ਪਾਣੀ ਵੀ ਛੱਡ ਦਿੱਤਾ, ਕਦੇ ਫੇਰ ਪਾਣੀ ਪੀ ਲਿਆ ਜੀ, ਕਦੇ ਉਹ ਸੁਪਰੀਮ ਕੋਰਟ 'ਚ ਜਾ ਕੇ ਕਹਿੰਦੇ ਜੀ ਕਿ ਫਾਸਟ ਤੋੜ ਦਿੱਤਾ। ਮਤਲਬ ਕਿ ਕੁੱਲ ਮਿਲਾ ਕੇ ਕਹਿ ਲਓ ਕਿ ਲੋਕ ਹੁਣ, ਜੇ ਤੁਸੀਂ ਫੇਸਬੁੱਕ ਤੇ ਜਾ ਕੇ ਨਿਰਪੱਖ ਢੰਗ ਨਾਲ ਵੇਖੋਗੇ ਨਾ, ਤਾਂ ਲੋਕ ਬਹੁਤ ਵੱਡੇ ਸਵਾਲ ਖੜੇ ਕਰ ਰਹੇ ਆ ਕਿ ਆਖਰ ਕਹਾਣੀ ਕਿੱਧਰ ਨੂੰ ਚੱਲ ਰਹੀ ਹੈ। ਤਾਂ ਬਹਰਹਾਲ ਉਧਰ ਤੇ ਨਹੀਂ ਜਾਂਦੇ ਆਪਾਂ, ਤਾਂ ਅੰਕੜਿਆਂ ਦੀ ਉਹੀ ਗੱਲ ਕਰਦੇ ਹਾਂ। ਘਾਟਾ ਜਿਹੜਾ ਉਹ ਮੈਂ ਤੇ ਪਹਿਲੇ ਦਿਨ ਤੋਂ ਕਹਿ ਰਿਹਾ ਸੀਗਾ ਕਿ ਪੰਜਾਬ ਨੂੰ ਹੋਣਾ ਐਤਕੀ, ਕਿਉਂਕਿ ਉਹਨਾਂ ਦੀ ਸਟ੍ਰੈਟਜੀ ਸੀਗੀ, ਉਹ ਉਹਨਾਂ ਦੀ ਰਣਨੀਤੀ ਸੀਗੀ ਕੇਂਦਰ ਵਾਲਿਆਂ ਦੀ, ਕਿ ਅਸੀਂ ਇਹਨਾਂ ਕਰਕੇ ਆਪਣਾ ਨੁਕਸਾਨ ਨਹੀਂ ਹੋਣ ਦੇਣਾ। ਸੋ ਜੋ ਨੁਕਸਾਨ ਹੋਇਆ ਜ਼ਿਆਦਾਤਰ ਪੰਜਾਬ ਦਾ ਹੀ ਹੋਇਆ। ਆਪਾਂ ਜੇ 13-14 ਹੁਣ, ਕਿਉਂਕਿ 4.5 ਸਾਲ ਦਾ ਅੰਕੜਾ ਲਿਆ, ਜੇ 13-14 ਮਹੀਨਿਆਂ ਦਾ ਵੀ ਲਈਏ ਤਾਂ ਉਹਦੇ 'ਚ ਵੀ ਜ਼ਿਆਦਾ ਸਾਡਾ ਹੋਇਆ। ਕਿਸਾਨ ਆਗੂਆਂ ਨੂੰ ਕੰਧ ਤੇ ਲਿਖਿਆ ਸੱਚ ਪੜ੍ਹ ਲੈਣਾ ਚਾਹੀਦਾ, ਜਿੰਨੀ ਛੇਤੀ ਪੜ੍ਹ ਲੈਣਗੇ ਚੰਗੇ ਰਹਿਣਗੇ। ਵੀ ਆਹ ਜਿਹੜੀਆਂ ਚੀਜ਼ਾਂ ਹੁਣ ਵਾਪਰੀਆਂ ਨੇ, ਇਹਨਾਂ ਦਾ ਮੁਲਾਂਕਣ ਕੀਤੇ ਬਿਨਾਂ ਅੱਗੇ ਨਹੀਂ ਵਧਿਆ ਜਾ ਸਕਦਾ। ਤੇ ਮਿੰਟੂ ਜੀ, ਦੂਜੀ ਗੱਲ ਇਹ ਵੀ ਸਹੀ ਹੈ ਵੀ ਉਦਯੋਗ ਦੀ ਜਿਹੜੀ ਗੱਲ ਆ, ਤੁਸੀਂ ਆਪਦੀ ਆਰਥਿਕਤਾ ਦੇ ਵਿੱਚੋਂ, ਬੇਸ਼ੱਕ ਤੁਸੀਂ ਕਿਸਾਨ ਪੱਖੀ ਹੋ, ਬੇਸ਼ੱਕ ਤੁਸੀਂ ਕਿਸੇ ਦੇ ਰੋਸ ਧਰਨੇ ਮੁਜ਼ਾਹਰੇ ਪੱਖੀ ਹੋ, ਪਰ ਤੁਸੀਂ ਉਦਯੋਗ ਨੂੰ ਆਪਦੀ ਆਰਥਿਕਤਾ ਦੇ ਵਿੱਚੋਂ ਮਨਫੀ ਕਰਕੇ ਨਹੀਂ ਦੇਖ ਸਕਦੇ। ਪਰ ਉਦਯੋਗ ਵੀ ਚੱਲੇ ਤੇ ਤੁਹਾਡੇ ਧਰਨੇ ਪ੍ਰਦਰਸ਼ਨ ਦੇ ਵਿੱਚ ਬੈਠੇ ਲੋਕਾਂ ਨੂੰ ਹੱਕ ਹਕੂਕ ਵੀ ਮਿਲੇ, ਇਹ ਸਾਰਾ ਤਵਾਜ਼ਨ ਬਿਠਾਉਣਾ ਹੁੰਦਾ ਸਿਆਸਤਦਾਨ ਨੇ। ਸਿਆਸਤਦਾਨ ਤਾਂ ਮਕਾਰੀ ਕਰ ਰਿਹਾ, ਉਹ ਤਾਂ ਆਪ ਕਹਿ ਰਿਹਾ ਕਿ ਉਦਯੋਗ ਵਰਸਸ ਖੇਤੀਬਾੜੀ ਬਣਾ ਦਈਏ, ਵਪਾਰੀ ਵਰਗ ਵਰਸਸ ਖੇਤੀਬਾੜੀ ਬਣਾ ਦਈਏ। ਉਹ ਤਾਂ ਨਸ਼ੇ ਨੂੰ ਵੀ ਨਾਲ ਜੋੜ ਰਹੇ ਤੇ ਨਹੀਂ ਜੀ। ਦੇਖੋ, ਉਦਯੋਗ ਜਿਹੜਾ ਹੁੰਦਾ ਨਾ, ਉਦਯੋਗ ਬਿਨਾਂ ਕੁਝ ਨਹੀਂ ਹੋ ਸਕਦਾ। ਸਾਡੇ ਉਦਯੋਗ ਦੇ ਵਿੱਚ ਇੱਕ ਪੋਟੈਂਸ਼ੀਅਲ ਹੈ, ਕਿਉਂਕਿ ਇਹ ਜਿਹੜੇ ਅਸੀਂ ਜੋੜ ਦਿੰਦੇ ਆ, ਕਿਸਾਨੀ ਵਰਸਸ ਕਾਰੋਬਾਰੀ ਕਰਨ ਦਾ ਮਤਲਬ ਹੁੰਦਾ ਹਿੰਦੂ ਵਰਸਸ ਸਿੱਖ ਕਰਨ ਦਾ। ਬਿਲਕੁਲ, ਜਿਹੜਾ ਸਿੱਧੀ ਜੀ ਗੱਲ ਹੈ। ਹਾਂਜੀ, ਠੀਕ ਹੈ ਨਾ, ਕਿਉਂਕਿ ਹਾਂਜੀ, ਜੋ ਵਪਾਰ ਹੈ, ਜੋ ਤਜਾਰਤ ਹੈ, ਉਹ ਪੰਜਾਬੀ ਹਿੰਦੂ ਦੇ ਹਿੱਸੇ ਆਈ ਆ ਜੀ, ਜੇ ਆਪਾਂ ਦੇਖੀਏ। ਤਾਂ ਗੱਲ ਇਹ ਆ ਕਿ ਉਹ ਹਾਲੇ ਵੀ ਕਾਮਯਾਬ ਨੇ। ਆ ਪਿਛਲੇ ਦਿਨ ਜਿਹੜੇ ਬਜਟ ਦੇ ਅੰਕੜੇ ਆ, ਉਹਨਾਂ ਨੇ ਜਿਹੜਾ ਕੰਟਰੀਬਿਊਸ਼ਨ ਹੈ ਸਾਡਾ ਟੋਟਲ GSTP ਦਾ, GSTP ਇਨ ਸੈਂਸ ਕਿ ਜੋ ਸਾਡਾ ਘਰੇਲੂ ਸਕਲ ਉਤਪਾਦ ਹੈ, ਉਹ 27% ਕੰਟਰੀਬਿਊਟ ਕਰ ਦਿੱਤਾ ਉਹਨਾਂ ਨੇ। ਇਹ ਇੱਕ ਬਹੁਤ ਵੱਡਾ ਅੰਕੜਾ ਹੈ ਕਿ ਖੇਤੀ ਪਹਿਲਾਂ 25 ਸੀਗੀ, ਖੇਤੀ ਮੇਰੇ ਖਿਆਲ ਦੇ ਨਾਲ 24-25 ਤੇ ਰਹਿ ਗਈ, ਤਾਂ ਉਹ 27 ਤੇ ਨਿਕਲ ਗਿਆ। ਪਹਿਲਾਂ 25-25 ਸੀ, ਦੋਨੇ ਹੀ 25-25 ਸੀ। ਇਹਦਾ ਮਤਲਬ ਕੀ ਹੈ? ਹਾਂਜੀ, ਇਹਦਾ ਮਤਲਬ ਕੀ ਹੈ? ਖੇਤੀ ਤਾਂ ਉੱਥੇ ਹੀ ਹੋ ਗਈ ਨਾ, ਸਟੇਬਲ ਹੋ ਗਈ।
ਪੰਜਾਬ ਦੀ ਖੇਤੀ ਵੈਸੇ ਵੀ ਜਿੰਨਾ ਉਹਨੇ ਲੈਣਾ ਸੀਗਾ, ਜੋ ਵੀ ਉਹਨੇ ਵਧਣਾ ਹਾਈਕ ਸੀਗਾ, ਹਾਸਲ ਉਹਦੀ ਕਰਨਾ। ਗਰੋਥ ਰੇਟ ਹੋ ਚੁੱਕੀ ਹੈ ਜੀ ਹੂੰ ਸਰ। ਹੂੰ ਹੂੰ ਉਹ ਨਹੀਂ ਜਾਏਗੀ ਹੁਣ ਤੁਸੀਂ 60 ਮਣ ਕਣਕ ਤੋਂ ਉੱਤੇ ਕਿੱਥੇ ਲੈ ਜਾਓਗੇ? ਬਿਲਕੁਲ। ਪੈਦਾਵਾਰ ਨਹੀਂ ਵਧੇਗੀ, ਉਹ 60 ਤੋਂ ਤੁਸੀਂ ਹੁਣ ਥੱਲੇ ਹੀ ਆ ਰਹੇ ਹੋ, ਹੂੰ ਥੱਲੇ ਆ ਰਹੇ ਹੋ। ਤਾਂ ਕਹਿਣ ਦਾ ਮਤਲਬ ਇਹ ਆ ਕਿ ਇਹ ਚੀਜ਼ ਆ ਕਿ ਉਦਯੋਗ ਨੇ ਫਿਰ ਵੀ ਬਾਵਜੂਦ ਇਸ ਦੇ ਜੋ ਅਸੀਂ ਆ ਦੇਖ ਰਹੇ ਹਾਂ ਕਿ ਬਹੁਤ ਦਿੱਕਤਾਂ ਚੱਲੀਆਂ, ਉਹਨਾਂ ਨੇ ਫਿਰ ਵੀ ਆਪਣੇ ਕੰਮਕਾਰ ਜਿਹੜੇ ਸੰਭਾਲੇ ਆ। ਉਹਨਾਂ 'ਚ ਹਾਲੇ ਵੀ ਜੇ ਮੈਂ ਕਹਾਂ ਕਿ ਜੇ ਸਰਕਾਰ ਚਾਹੇ ਤਾਂ ਉਹਨਾਂ ਨੂੰ ਵੀ ਪ੍ਰਫੁੱਲਤ ਕਰ ਸਕਦੇ ਆ, ਪਰ ਜੋ ਬਜਟ ਹੈ, ਬਜਟ ਨੇ ਬਹੁਤ ਨਿਰਾਸ਼ ਕੀਤਾ। 3400 ਕਰੋੜ ਰੁਪਈਆ ਰੱਖਿਆ, 3400 ਕਰੋੜ ਦੇ ਵਿੱਚੋਂ ਬਿਜਲੀ ਸਬਸਿਡੀ ਜਾਣੀ ਹੁੰਦੀ ਹੈ, ਤਾਂ ਕੁੱਲ ਮਿਲਾ ਕੇ ਨਵੇਂ ਇਨੋਵੇਸ਼ਨ ਵਾਸਤੇ, ਨਵੀਆਂ MSMEs ਵਾਸਤੇ ਕੋਈ ਜ਼ਿਆਦਾ ਨਹੀਂ ਹੈ। ਜੀ ਕਿਸਾਨੀ ਅਤੇ ਵਪਾਰ, ਸਾਨੂੰ ਦੋਹਾਂ ਚੀਜ਼ਾਂ ਨੂੰ ਅੱਗੇ ਤੋਰਨਾ ਪਵੇਗਾ। ਕਿਸਾਨੀ ਨੂੰ ਮਤਲਬ ਕਿ ਹੁਣ ਮੈਂ ਜਿਵੇਂ ਕਹਿ ਰਿਹਾ ਕਿ 60 ਮਣ ਤੋਂ ਹੁਣ ਤੁਸੀਂ 80 ਮਣ ਕਣਕ ਕਿੱਦਾਂ ਕਰ ਲਓ, ਜੀ ਪਰ ਉਸੇ ਕਣਕ ਦੀ ਜੇ ਬਿਹਤਰ ਮਾਰਕੀਟਿੰਗ ਹੋਵੇ ਜਾਂ ਉਹਦੇ ਤੋਂ ਹੋਰ ਜਿੱਦਾਂ ਇਕਾਈਆਂ ਲਾ ਕੇ ਪ੍ਰੋਡਕਟ ਬਣਾਏ ਜਾਣ, ਜਿਵੇਂ ਉਹ ਵੀ ਤੇ ਕਹਾਂ ਜਾ ਕੇ ਬਣਾਉਂਦੇ ਹੀ ਹੈ ਨਾ। ਹਾਂਜੀ ਹਾਂਜੀ ਕਦੇ ਓਟਸ ਦੇਖਦੇ ਆ ਆਪਾਂ ਜੀ, ਫਲਾਣੀਆਂ ਚੀਜ਼ਾਂ ਜੋ ਦੇਖਦੇ ਬਿਸਕੁਟਾਂ 'ਚ ਪੈਂਦੀਆਂ, ਤਾਂ ਉਹੀ ਇਕਾਈਆਂ ਜਿਹੜੀਆਂ ਨੇ ਉਹ ਪਿੰਡਾਂ 'ਚ ਲਾਈਆਂ ਜਾ ਸਕਦੀਆਂ ਨੇ, ਜਿਹਦੇ ਨਾਲ ਖੇਤੀ ਫਸਲਾਂ ਦੀ ਜਿਹੜੀ ਇਹ ਉਤਪਾਦਨ ਸ਼ਕਤੀ ਹੈ ਜਿਹੜੀ, ਉਹ ਭਾਵੇਂ ਉਨੀ ਹੀ ਰਵੇ, ਪਰ ਉਹਨਾਂ 'ਚੋਂ ਪੈਸਾ ਤੇ ਰੁਜ਼ਗਾਰ ਜਿਹੜਾ ਉਹ ਵੱਧਦਾ ਜਾਏ। ਮੈਂ ਇੱਕ ਮਿਸਾਲ ਦਿੱਤੀ ਹੈ ਕਣਕ ਦੀ, ਕਿ ਕਣਕ ਹਾਂਜੀ ਦੇ ਨਾਲ ਕਿੰਨੇ ਉਤਪਾਦ ਬਣਦੇ ਆ, ਬਿਲਕੁਲ। ਠੀਕ ਹੈ ਨਾ, ਬਿਸਕੁਟ ਤੋਂ ਲੈ ਕੇ ਸੈਰੇਲੈਕ ਤੱਕ ਕਿੰਨਾ ਕੁਝ ਬਣਦਾ ਹੈ, ਠੀਕ ਹੈ ਨਾ। ਉਹੀ ਚੀਜ਼ਾਂ ਅਸੀਂ ਇੱਥੇ ਬਣਾ ਸਕਦੇ ਹਾਂ, ਤਾਂ ਕਿ ਰੁਜ਼ਗਾਰ ਵੀ ਮਿਲੇਗਾ, ਵਪਾਰ ਵੀ ਵੱਧ ਜਾਏਗਾ। ਜੀ ਬਿਲਕੁਲ। ਨਾਲੇ ਕਣਕ ਦੀ ਸੀਜ਼ਨ ਦੇ ਵਿੱਚ ਹੋਰ ਬਥੇਰਾ ਕੁਛ ਹੈ ਜਿਹੜਾ ਉਗਾ ਕੇ ਕਿਸਾਨੀ ਆਪਦਾ ਚੰਗਾ ਗੁਜ਼ਰ ਬਸਰ ਕਰ ਸਕਦੀ ਹੈ। ਕਣਕ ਤੋਂ ਤਾਂ ਉਹ ਤੇ ਬਣਨੀ ਮੈਂ ਸੀ। ਇੱਕ ਮਿਸਾਲ ਦਿੱਤੀ ਹੈ ਹਾਂਜੀ ਤੁਹਾਨੂੰ ਕਿ ਹਾਂਜੀ ਕਣਕ ਤੋਂ 36 ਪ੍ਰਕਾਰ ਦੇ ਚੀਜ਼ਾਂ ਮਤਲਬ ਕਿ ਬਣਦੀਆਂ ਉਹ ਨੇ ਪ੍ਰੋਡਕਟ ਬਿਲਕੁਲ। ਬਣਾ ਕੇ ਬਾਜ਼ਾਰ 'ਚ ਕਿਸਾਨ ਨੂੰ ਵੇਚਦੇ ਆ। ਜੀ। ਤੇ ਮਿੰਟੂ ਜੀ, ਗੱਲ ਕਰੀਏ ਕੇਂਦਰ ਤੋਂ ਜਿਹੜੀ ਗ੍ਰਾਂਟ ਮਿਲਦੀ ਹੈ ਜੀ, ਇਹ ਵੀ ਲਗਾਤਾਰ ਹੁਣ ਘਟਦੀ ਜਾ ਰਹੀ ਹੈ ਜੀ। ਦੇਖੋ ਇਹਦੇ ਵਿੱਚ ਹੁਣ ਕੁਝ ਚੀਜ਼ਾਂ ਹੈਗੀਆਂ ਨੇ ਨਾ ਕਿ ਪੰਜਾਬ ਤੇ ਕੇਂਦਰ ਦਾ ਜਿਹੜਾ ਹੁਣ ਦੇਖੋ, ਇੱਕ ਤੇ ਇਹ ਆ ਕਿ ਅਲੱਗ-ਅਲੱਗ ਚਾਲ ਆ। ਜੀ ਇੱਥੇ ਦੀ ਮਤਲਬ ਕਿ ਆਮ ਆਦਮੀ ਪਾਰਟੀ ਉਹਦੀ ਆਪਣੀ ਚਾਲ ਹੈ ਨਾ, ਇੱਕ ਸਿਆਸੀ ਚਾਲ ਆ। ਉਹ ਚਾਲ ਦਾ ਮਤਲਬ ਇਹ ਨਹੀਂ ਹੁੰਦਾ ਕਿ ਇੱਕ ਸ਼ਾਤਰਾਨਾ ਚਾਲ ਦਾ ਮਤਲਬ ਹੁੰਦਾ ਤੋਰ। ਜੀ ਉਹਨਾਂ ਦੀ ਤੋਰ ਇੱਕ ਵੱਖਰੀ ਆ, ਕੇਂਦਰ ਦੀ ਆਪਣੀ ਤੋਰ, ਆਪਣੀ ਚਾਲ ਜਿਹੜੀ ਉਹ ਵੱਖਰੀ ਆ। ਤਾਂ ਗੱਲ ਇਹ ਆ ਕਿ ਹੁਣ ਹੁੰਦਾ ਕੀ ਆ ਕਿ ਜਿਵੇਂ ਹੁਣ ਜ਼ਿਆਦਾਤਰ ਆਪਾਂ ਦੇਖੀਏ ਤਾਂ ਸਮੱਸਿਆ ਕਿੱਥੇ ਆਉਂਦੀ ਹੈ? ਸਮੱਸਿਆ ਆਉਂਦੀ ਆ ਕਿ ਜਿਹੜੀ ਕੇਂਦਰ ਦੀ ਆ ਜਾਂ ਪੰਜਾਬ ਦੀ ਜਾਂ ਸਟੇਟ ਦੀ ਜਿਹੜੀ ਭਾਈਵਾਲ ਹੁੰਦੀ ਹੈ ਕੋਈ ਵੀ ਸਕੀਮ ਦੇ ਵਿੱਚ, ਗ੍ਰਾਂਟ ਦੀ ਜਿਹੜੀ ਹਿੱਸੇਦਾਰੀ ਹੁੰਦੀ ਹੈ, ਉਹਦੇ 'ਚ ਕੀ ਹੁੰਦਾ ਕਿ ਕੇਂਦਰ ਜਿਹੜਾ ਹੁਣ 60-40 ਨਾਲ ਚੱਲ ਪਈ ਸਕੀਮ, 60-40 ਨਾਲ ਲੈਟਸ ਸਪੋਜ਼ ਸਕੀਮ ਚੱਲ ਪਈ ਆ, ਤਾਂ ਫਿਰ ਹੌਲੀ-ਹੌਲੀ ਕੀ ਗਿਆ ਕਿ ਕੇਂਦਰ ਤੇ ਘਟਾਉਂਦਾ ਜਾਂਦਾ, ਉਹ ਰਾਜਾਂ ਤੇ ਬੋਝ ਵੱਧਦਾ ਜਾਂਦਾ। ਜੀ ਜੀ ਜਿਹੜੀਆਂ ਸਟੇਟਾਂ ਦੇ ਵਿੱਚ ਉਹਨਾਂ ਦੀ ਸਰਕਾਰ ਹੁੰਦੀ ਆ, ਉੱਥੇ ਉਹ ਕੱਟ ਨਹੀਂ ਲਾਉਂਦੇ, ਉੱਥੇ ਉਹ ਤੁਰੇ ਆਉਂਦੇ ਨੇ, ਉੱਥੇ ਵਧਾ ਦਿੰਦੇ ਨੇ ਸਮਾਂ ਦੀ। ਜੀ ਜੀ ਤਾਂ ਇਸ ਕਰਕੇ ਜੇ ਤੁਸੀਂ ਦੇਖੋਗੇ 21-22 'ਚ ਜੋ 20,768 ਕਰੋੜ ਸੀਗੀ, ਉਹ 22-23 ਦੇ ਵਿੱਚ ਕਹਿ ਲਓ ਕਿ ਵੱਧ ਜਾਂਦੀ ਹੈ 21,976 ਕਰੋੜ। 23-24 ਦੇ ਵਿੱਚ ਕਿਉਂਕਿ ਸਰਕਾਰ ਬਦਲ ਗਈ, ਫਿਰ 14,296 ਕਰੋੜ, 24-25 ਚ 11,721 ਕਰੋੜ ਤੇ 25-26 ਚ 10,576 ਕਰੋੜ ਰਹਿ ਗਈ ਮਹਿਜ਼। ਠੀਕ ਹੈ ਨਾ। ਤਾਂ ਇਹ ਇੱਕ ਬਹੁਤ ਵੱਡੀ ਸਮੱਸਿਆ ਪੰਜਾਬ ਸਰਕਾਰ ਵਾਸਤੇ ਹੈਗੀ ਆ। ਹਾਲਾਂਕਿ ਮੇਰਾ ਮੰਨਣਾ ਹੈ ਕਿ ਹੁਣ ਇਹ ਤੇ ਲੀਡਰਸ਼ਿਪ ਤੇ ਡਿਪੈਂਡ ਕਰਦਾ ਹੁੰਦਾ ਹੈ ਕਿ ਠੀਕ ਆ, ਆਮ ਆਦਮੀ ਪਾਰਟੀ ਤੇ ਭਾਜਪਾ ਉਹ ਤਾਂ ਠੀਕ ਆ, ਕੌਮੀ ਪੱਧਰ ਤੇ ਜਿਵੇਂ ਮਰਜ਼ੀ ਚੱਲਣ, ਪਰ ਇੱਕ ਤਾਲਮੇਲ ਬਿਠਾ ਕੇ ਸਾਡੀ ਲੀਡਰਸ਼ਿਪ ਜੇ ਲੈ ਲਵੇ ਕੁਝ ਤੇ ਉਹਦੇ ਚ ਮਾੜਾ ਨਹੀਂ ਹੈਗਾ। ਕੋਈ ਇਹ ਤਾਂ ਹੈ ਨਹੀਂ ਕਿ ਕੋਈ ਤੁਸੀਂ ਭੀਖ ਲੈਣੀ ਹੈ, ਬਿਲਕੁਲ ਜੀ, ਹੱਕ ਹੀ ਪਰ ਗੱਲ ਤਾਲਮੇਲ ਦੀ। ਪਰ ਜਦੋਂ ਨੈਸ਼ਨਲ ਪੱਧਰ ਦੀ ਜਾਂ ਕਹ ਲਓ ਅਲਾਇੰਸ ਪੱਧਰ ਦੀ ਜਿਹੜੀ ਲਾਈਨ ਟੋ ਕੀਤੀ ਜਾਂਦੀ ਹੈ ਨਾ, ਉਹਦੇ ਵਿੱਚ ਇਸ ਤਰ੍ਹਾਂ ਦੀਆਂ ਚੀਜ਼ਾਂ ਹੋ ਜਾਂਦੀਆਂ ਨੇ। ਤਾਂ ਇਹ ਇੱਕ ਸਮੱਸਿਆ ਹੈਗੀ ਆ, ਇਹ ਕਈ ਰਾਜਾਂ ਨੂੰ ਆ ਵੈਸੇ ਜੇ ਆਪਾਂ ਦੇਖੀਏ ਤਾਂ। ਗੱਲ ਇਹ ਆ ਕਿ ਤੁਸੀਂ ਦੇਖੋ, ਜੇ ਆਪਾਂ 22-23 ਦਾ ਅੰਕੜਾ ਦੇਖਦੇ ਹਾਂ ਤਾਂ 21,000, ਤਾਂ ਇਹਦਾ ਮਤਲਬ ਕਿ 10,000 ਤੇ ਆ ਜਾਣਾ, 10,500 ਕਰੋੜ ਤੇ ਆ ਜਾਣਾ, ਉਹ ਤਾਂ ਬੜੀ ਵੱਡੀ ਗਿਰਾਵਟ ਹੈ ਨਾ, ਬੜੀ ਵੱਡੀ ਗਿਰਾਵਟ ਹੈ। ਤਾਂ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਬਹੁਤ ਸਮਝਣ ਵਾਲੀ ਚੀਜ਼ ਆ ਤੇ ਬਹੁਤ ਸੋਚਣ ਵਾਲੀ ਵੀ ਚੀਜ਼ ਆ ਕਿ ਜੇਕਰ ਇਹ ਇਸੇ ਤਰ੍ਹਾਂ ਹੀ ਗ੍ਰਾਂਟ ਡਿੱਗਦੀ ਰਹੀ ਨਾ ਤਾਂ ਬਹੁਤ ਮੁਸ਼ਕਲ ਹੋ ਜਾਵੇਗਾ ਯੋਜਨਾਵਾਂ ਨੂੰ, ਕਿਉਂਕਿ ਸਕੀਮ ਕੋਈ ਵੀ ਜਿਹੜੀ ਹੈ ਨਾ ਉਹ ਫਿਰ
ਸਰਕਾਰ ਜਿਹੜੀ ਰਾਜ ਦੀ ਹੁੰਦੀ ਹੈ, ਪ੍ਰਾਂਤ ਦੀ ਹੁੰਦੀ ਹੈ, ਬੰਦ ਨਹੀਂ ਕਰ ਪਾਉਂਦੀ, ਕਿਉਂਕਿ ਉਹਨੂੰ ਪਤਾ ਬਦਨਾਮੀ ਸਾਡੀ ਹੋਣੀ ਆ। ਸਾਡੀ ਹੋਣੀ ਹੈ। ਕਿਉਂਕਿ ਪਹਿਲਾਂ ਉਹਨਾਂ ਨੇ ਪ੍ਰਚਾਰਿਆ ਹੁੰਦਾ ਕਿ ਜਿਵੇਂ ਆਯੁਸ਼ਮਾਨ ਤਹਿਤ ਹੁਣ ਇਹਨਾਂ ਨੇ ਕਿਹਾ ਕਿ ਅਸੀਂ ਪੰਜਾਬ ਕਵਰ ਕਰਾਂਗੇ, ਹਨਾ ਜੀ, ਕਿ ਬਈ ਹਰੇਕ ਨੂੰ ਇਲਾਜ ਦੇਵਾਂਗੇ। ਕੱਲ ਨੂੰ ਹੁਣ ਹੈ ਤੇ ਸਾਡੇ ਵਰਗਿਆਂ ਨੂੰ ਤਾਂ ਪਤਾ ਉਹ ਕੇਂਦਰ ਦੀ ਸਕੀਮ ਹੈ, ਉਹਦੇ ਚ ਇੱਕ ਸ਼ੇਅਰ ਇਹਨਾਂ ਦਾ ਹੋਏਗਾ। ਬਟ ਗੱਲ ਇਹ ਆ ਕਿ ਜਿਹੜਾ ਇਹਨਾਂ ਦਾ ਸ਼ੇਅਰ ਹੋਏਗਾ ਤਾਂ ਪਿਛਲੀ ਵਾਰੀ ਇਹਨਾਂ ਤੋਂ ਦਿੱਤਾ ਨਹੀਂ ਗਿਆ ਸੀਗਾ। ਤੁਹਾਨੂੰ ਯਾਦ ਹੋਣਾ, ਹਸਪਤਾਲਾਂ ਨੇ ਹੱਥ ਖੜੇ ਕਰ ਦਿੱਤੇ ਸੀਗੇ, ਸ਼ਾਇਦ 2 ਕਿ 250 ਕਰੋੜ ਦਾ ਮਸਲਾ ਸੀਗਾ। ਇਹਨਾਂ ਨੇ ਕਿਹਾ ਸੀਗਾ ਕਿ ਨਹੀਂ, ਇੰਨੇ ਪੈਸੇ ਨਹੀਂ ਹੈਗੇ, ਪਰ ਹਸਪਤਾਲਾਂ ਨੇ ਇਲਾਜ ਕਰਨ ਤੋਂ ਮਨਾਹੀ ਕਰ ਦਿੱਤੀ ਸੀਗੀ। ਤਾਂ ਉਹੀ ਚੀਜ਼ ਅੱਗੇ ਜਾ ਕੇ ਇਹਨਾਂ ਨੂੰ ਫੇਰ ਮੁਸ਼ਕਲ ਪੈਦਾ ਕਰੇਗੀ, ਕਿਉਂਕਿ ਇਹ ਪ੍ਰਚਾਰ ਕਰ ਦਿੰਦੇ ਆ ਕਿ ਅਸੀਂ ਕਰ ਰਹੇ ਹਾਂ ਇੱਕ ਤਰ੍ਹਾਂ ਨਾਲ, ਪਰੰਤੂ ਜਦੋਂ ਉਹ ਕੱਟ ਕਰਦੇ ਆ, ਜਾਂ ਹੁਣ ਮੰਨ ਲਓ ਸਕੀਮ ਦਾ ਜਿਵੇਂ ਫਰਜ਼ ਕਰੋ ਕਿ ਜਿੱਦਾਂ ਆਪਾਂ ਹੁਣ ਦੇਖਦੇ ਆ ਕਿ ਇੱਕ ਵੇਲੇ 100 ਰੁਪਏ ਦੀ ਸਕੀਮ ਹੈ, 60 ਪੈਸੇ ਉਹ ਦੇ ਰਹੇ, 40 ਪੈਸੇ ਉਹ ਦੇ ਰਹੇ ਆ। ਹੁਣ ਕੇਂਦਰ ਤਾਂ 60 ਪੈਸੇ ਤੇ ਅੜਿਆ ਹੀ ਅੜਿਆ, ਪਰ ਹੁਣ ਗੱਲ ਇਹ ਆ ਕਿ ਉਹ ਸਕੀਮ ਦਾ ਦਾਇਰਾ ਬਹੁਤ ਵੱਧ ਗਿਆ, ਦਾਇਰਾ ਇਹਨਾਂ ਨੇ ਵਧਾ ਲਿਆ, ਤਾਂ ਉਹਦੇ ਪੈਸੇ ਵੀ ਤੇ ਪਾਏ ਜਾਣਗੇ ਨਾ ਵਿੱਚ। ਤੇ ਜਿਵੇਂ ਜਿਵੇਂ ਤੁਹਾਡੀ ਆਰਥਿਕ ਹਾਲਤ ਜਿਹੜੀ ਕਮਜ਼ੋਰ ਹੋਏਗੀ, ਤੁਹਾਨੂੰ ਉਹ ਪੈਸੇ ਦੇਣ ਲੱਗਿਆ ਹੋਰ ਕਰਜ਼ਾ ਚੁੱਕਣਾ ਪਵੇਗਾ ਨਾ, ਹਿੱਸੇਦਾਰੀ ਤਦੇ ਪਵੇਗੀ। ਬਿਲਕੁਲ। ਤੇ ਮਿੰਟੂ ਜੀ, ਇਹ ਜਿਵੇਂ ਰਾਜਾਂ ਦੀ ਤੁਸੀਂ ਗੱਲ ਕਰ ਰਹੇ ਸੀਗੇ ਵੀ ਰਾਜਾਂ ਨੂੰ ਹਮਲਾ ਮਾਰਨਾ ਚਾਹੀਦਾ ਆਪਦੇ ਪੱਧਰ ਤੇ, ਪਿੱਛੇ ਜੇ ਰਾਜਾਂ ਦੇ ਮਾਮਲੇ ਦੇ ਵਿੱਚ ਹੀ ਸ਼ਾਇਦ ਸਾਊਥ ਦੇ ਵਿੱਚ ਕੋਈ ਪ੍ਰੋਗਰਾਮ ਹੋਇਆ ਸੀਗਾ ਜਿੱਥੇ ਰਾਜਾਂ ਨੇ ਆਪਣੀਆਂ ਗੱਲਾਂ ਰੱਖੀਆਂ ਸੀ, ਉੱਥੇ ਵੀ ਸਾਡੇ ਮੁੱਖ ਮੰਤਰੀ ਸਾਹਿਬ ਪਹੁੰਚੇ ਤਾਂ ਸੀਗੇ, ਪਰ ਉਹ ਕੋਈ ਐਡਾ ਮੈਚਿਓਰ ਜਾਂ ਕੋਈ ਐਡਾ ਪ੍ਰਭਾਵੀ ਭਾਸ਼ਣ ਨਹੀਂ ਦੇ ਸਕੇ। ਉੱਥੇ ਚਰਚਾ ਇਹ ਵੀ ਚੱਲਦੀ ਰਹੀ। ਨਹੀਂ ਦੇਖੋ, ਉਹ ਹੈਗਾ ਸੀਗਾ ਡੀਲਿਮਿਟੇਸ਼ਨ ਨੂੰ ਲੈ ਕੇ, ਮਤਲਬ ਕਿ ਨਵੀਂ ਹੱਦਬੰਦੀ ਨੂੰ ਲੈ ਕੇ। ਇਹਨਾਂ ਨੇ ਨਵੀਂ ਹੱਦਬੰਦੀ ਤੇ ਸਟੱਡੀ ਹੋਈ ਨਹੀਂ ਕੀਤੀ, ਇਹਨਾਂ ਦੀ ਸਟੱਡੀ ਨਹੀਂ ਸੀਗੀ। ਮੈਂ ਵੀ ਇਸ ਚੀਜ਼ ਨੂੰ ਮੰਨਿਆ ਜਾਂ ਮੈਂ ਸਮਝਿਆ ਇਸ ਚੀਜ਼ ਨੂੰ ਕਿ ਇਹਨਾਂ ਦੀ ਡੀਲਿਮਿਟੇਸ਼ਨ ਤੇ ਜਿਹੜੀ ਸਟੱਡੀ ਸੀ ਉਹ ਬੜੀ ਲਿਮਿਟਡ ਰਹੀ ਹੈ। ਤਾਂ ਉਹ ਇਹਨਾਂ ਦਾ ਇੱਕ ਹੀ ਸਟੇਟਮੈਂਟ ਸੀਗਾ ਕਿ ਭਾਰਤੀ ਜਨਤਾ ਪਾਰਟੀ ਵੀ ਏਦਾਂ ਕਰ ਰਹੀ ਹੈ, ਉਦਾਂ ਕਰ ਰਹੀ ਹੈ। ਮਤਲਬ ਕਿ ਦੇਖੋ, ਭਾਰਤੀ ਜਨਤਾ ਪਾਰਟੀ ਨਹੀਂ, ਇਹ ਤੇ ਆਪਾਂ ਨੂੰ ਵੀ ਪਤਾ ਕਿ ਡੀਲਿਮਿਟੇਸ਼ਨ ਦਾ ਜਿਹੜਾ ਮਾਮਲਾ ਹੈ 1971 ਤੋਂ ਇੱਕ ਜਿਹੜੀ ਮਰਦਮਸ਼ੁਮਾਰੀ ਦੀ ਜੋ ਉਸ ਵੇਲੇ ਦੀ ਗਿਣਤੀ ਸੀ ਉਹਦੇ ਆਧਾਰ ਤੇ ਹੋਇਆ। ਤਾਂ ਫਿਰ ਜਦੋਂ ਵਾਜਪਾਈ ਸਰਕਾਰ ਵੇਲੇ ਸਾਨੂੰ ਪਤਾ ਯਾਦ ਆ ਕਿ ਉਦੋਂ ਡੀਲਿਮਿਟੇਸ਼ਨ ਸੁਣਦੇ ਸੀਗੇ ਕਿ ਦੁਬਾਰਾ ਹੋਣ ਜਾ ਰਹੀ ਹੈ, ਤਾਂ ਉਦੋਂ ਫਿਰ ਬੜਾ ਵੱਡਾ ਵਿਰੋਧ ਹੋਇਆ, ਤਾਂ ਉਦੋਂ 25 ਸਾਲ ਵਾਸਤੇ ਟਾਲ ਦਿੱਤੀ ਗਈ ਸੀ। ਠੀਕ ਹੈ ਨਾ ਜੀ। ਤਾਂ ਹੁਣ ਐਟ ਦੀ ਐਂਡ ਤਾਂ ਹੋਣੀ ਆ ਨਾ। ਹਾਂਜੀ ਬਿਲਕੁਲ, ਐਟ ਦੀ ਐਂਡ ਤਾਂ ਹੋਣੀ ਆ, ਪਰ ਇਹਦੇ ਚ ਕੀ ਹੈ ਕਿ ਨੁਕਸਾਨ ਨਫੇ ਦਾ ਅੰਕਲਨ ਕਰਕੇ ਸਾਡੇ ਜਿਹੜੇ ਹੈਗੇ ਨੇ ਮਤਲਬ ਕਿ ਮੁੱਖ ਮੰਤਰੀ, ਉਹਨਾਂ ਨੂੰ ਇਹ ਜ਼ੋਰ ਲਾਉਣਾ ਚਾਹੀਦਾ ਸੀਗਾ ਕਿ ਭਾਈ ਜੋ ਖਾਸ ਤੌਰ ਤੇ ਹਰਿਆਣਾ ਹੈ ਜਾਂ ਪੰਜਾਬ ਆ, ਸਾਡਾ ਤਾਂ ਬਹੁਤ ਜ਼ਿਆਦਾ ਨੁਕਸਾਨ ਹੋ ਜਾਏਗਾ, ਕਿਉਂਕਿ ਅਸੀਂ ਵੱਖ ਹੋਏ ਤਾਂ ਨੁਕਸਾਨ ਹੋਏ, ਤਾਂ ਹੁਣ ਸਾਡਾ ਜ਼ਿਆਦਾ ਨੁਕਸਾਨ ਹੋਏਗਾ। ਵੀ ਫਿਲਹਾਲ ਏਦਾਂ ਕਰੋ ਕਿ ਇਹਨੂੰ 25 ਸਾਲ ਹੋਰ ਟਾਲੋ। 25 ਸਾਲ ਟਾਲਣ ਤੋਂ ਬਾਅਦ 25 ਸਾਲ ਟਾਲ ਕੇ, ਕਿਉਂਕਿ ਉਦੋਂ ਤੱਕ ਪਰਿਵਾਰ ਨਿਯੋਜਨ, ਉਦੋਂ ਤੱਕ ਮਤਲਬ ਕਿ ਦੁਨੀਆ ਦੀ ਜਿਹੜੀ ਪੋਪੂਲੇਸ਼ਨ ਆ ਆਪਣੇ ਆਪ ਹੀ ਉਹਨੇ ਥੱਲੇ ਡਿੱਗਣਾ ਸਟਾਰਟ ਹੋ ਜਾਣਾ। ਪੀਕ ਟਾਈਮ ਇੰਡੀਆ ਦਾ ਜਿਹੜਾ ਉਹ ਆ ਚੁੱਕਾ ਹੈ ਪੋਪੂਲੇਸ਼ਨ ਦਾ। ਇਹ ਸੋਸ਼ਲ ਮੀਡੀਆ ਤੇ ਵੀ ਬੜੀ ਬਹਿਸ ਹੁੰਦੀ ਸੀ, ਤੇ ਮੈਂ ਹਮੇਸ਼ਾ ਇੱਕ ਤਰਕ ਦਿੰਦਾ ਸੀਗਾ ਕਿ ਬਹੁਤ ਜਲਦੀ ਇਹ ਪੀਕ ਹਾਸਲ ਕਰ ਲਏਗਾ, ਉਸ ਤੋਂ ਬਾਅਦ ਡਿਕਰੀਜ਼ ਇਹਦੇ ਚ ਹੋਣਾ ਸਟਾਰਟ ਹੋ ਜਾਣਾ। ਉਹ ਤੁਹਾਡੇ ਸਾਹਮਣੇ ਆ। ਹੁਣ ਕੁਝ ਰਾਜਾਂ ਦੇ ਵਿੱਚ ਤੇ ਜੰਮਣ ਦਰ ਇੱਕ ਸਮੱਸਿਆ ਬਣ ਰਹੀ ਹੈ, ਉਹ ਡਿੱਗਦੀ ਹੈ। ਤਾਂ ਗੱਲ ਇਹ ਹੈ ਕਿ ਹੁਣ ਦੂਜਾ ਆਪਸ਼ਨ ਹੈ, ਜੇ ਇਹਨਾਂ ਨੂੰ ਸਮਝ ਆਵੇ ਤੇ ਤਾਂ ਕਿ ਜਾਂ ਤੁਸੀਂ ਏਦਾਂ ਕਰੋ ਕਿ ਔਰਤਾਂ ਲਈ 33% ਰਿਜ਼ਰਵੇਸ਼ਨ ਲਾਗੂ ਕਰ ਦਿਓ ਨਾ। ਜੀ ਬਿਲਕੁਲ, ਉਹਦੇ ਨਾਲ ਨਵੇਂ ਸਿਰੇ ਤੋਂ ਫਿਰ ਇੱਕ ਤਰ੍ਹਾਂ ਨਾਲ ਡੀਲਿਮਿਟੇਸ਼ਨ ਹੀ ਹੋ ਜਾਏਗੀ ਨਾ। ਤਾਂ ਤੁਹਾਡੇ ਕੋਲ ਇਸ ਤਰ੍ਹਾਂ ਦੇ ਆਪਸ਼ਨ ਸਰ ਹੋਣੇ ਚਾਹੀਦੇ ਆ ਜਦ ਤੁਸੀਂ ਬੈਠੋਗੇ ਨਾ ਟੇਬਲ ਤੇ। ਤਾਂ ਘੱਟੋ ਘੱਟ, ਕਿਉਂਕਿ ਪੰਜਾਬ ਇੱਕ ਐਸਾ ਸੂਬਾ ਹੈ ਜਿਹਦਾ ਠੀਕ ਹੈ ਆਕਾਰ ਛੋਟਾ ਰਹਿ ਗਿਆ, ਟੁੱਟੇ ਹੋ ਗਏ, ਪਰ ਜਦੋਂ ਇਸ ਤਰ੍ਹਾਂ ਦੀ ਗੱਲ ਚੱਲਦੀ ਹੈ ਤਾਂ ਉਦੋਂ ਮੇਰੇ ਖਿਆਲ ਦੇ ਨਾਲ ਸਾਨੂੰ ਕੋਈ ਸਟੱਡੀ ਕਰਕੇ, ਕਿਉਂਕਿ ਪੰਜਾਬ ਵੱਲ ਦੇਸ਼ ਦੇਖਦਾ ਹੈ, ਤਾਂ ਉਦੋਂ ਉੱਥੇ ਜਾਣਾ ਚਾਹੀਦਾ। ਮਸਲਨ ਜਿੱਦਾਂ ਹੁਣ ਇੱਕ ਸਾਡੇ ਕੋਲ ਹੋਰ ਤਰਕ ਹੈ ਪੰਜਾਬ ਦੇ ਆਧਾਰ ਤੇ, ਜਿਹੜਾ ਕਿ ਤਿਵਾੜੀ ਸਾਹਿਬ ਨੇ ਦਿੱਤਾ ਸੀ। ਮੈਂ ਤਿਵਾੜੀ ਸਾਹਿਬ ਨੂੰ ਪੰਜਾਬ ਦੀ ਰਾਜਨੀਤੀ ਦਾ ਸ਼ਸ਼ੀ ਥਰੂਰ ਗਿਣਦਾ। ਸ਼ਸ਼ੀ ਥਰੂਰ ਠੀਕ ਆ, ਉਹਦੀ ਛਵੀ ਠਰਕੀ ਵਾਲੀ ਆ, ਤੇ ਪਰ ਗੱਲ ਇਹ ਆ ਕਿ ਉਹ ਬੰਦਾ ਇੰਨਾ ਇਤਿਹਾਸ ਦਾ ਜਾਣੂ ਆ, ਇੰਨਾ ਉਹ ਜੀਓ ਪੋਲਿਟਿਕਸ ਦਾ ਜਾਣੂ ਆ, ਇੰਨਾ ਭਾਰਤੀ ਰਾਜਨੀਤੀ ਦਾ ਜਾਣੂ ਆ ਕਿ ਗੱਲ ਹੀ ਛੱਡੋ। ਤਾਂ ਤਿਵਾੜੀ ਸਾਹਿਬ ਕਿਉਂਕਿ ਇੱਕ ਅਣਗੌਲੇ ਜੇ ਪੰਜਾਬ ਦੀ ਰਾਜਨੀਤੀ ਚ ਚਿਹਰੇ ਆ, ਬਟ ਉਹ ਲੇਖਕ ਬਹੁਤ ਤਗੜੇ ਆ। ਤਾਂ ਉਹਨਾਂ ਨੇ ਜੋ ਕੈਲਕੂਲੇਸ਼ਨ ਕੀਤੀ ਸੀ, ਮੈਂ ਉਹਦੇ ਆਧਾਰ ਤੇ ਪਹਿਲਾਂ ਹੀ ਇਹ ਗੱਲ ਕਹੀ ਸੀਗੀ ਕਿ ਤੁਸੀਂ ਦੇਖੋ ਕਿ ਤਿਵਾੜੀ ਸਾਹਿਬ ਨੇ ਪਹਿਲਾਂ ਹੀ ਅਸੈਸਮੈਂਟ ਕਰ ਲਈ ਕਿ ਠੀਕ ਆ, ਸਾਡੀਆਂ ਫਰਜ਼ ਕਰੋ 13 ਤੋਂ ਸੀਟਾਂ 20 ਵੱਧ ਜਾਣਗੀਆਂ,
ਹਾਂਜੀ 19 ਹੋ ਜਾਣਗੀਆਂ, ਐਦੋਂ ਵੱਧ ਨਹੀਂ ਸਕਦੀਆਂ। ਪਰ ਸਰ ਜੋ ਸਾਡਾ ਟੋਟਲ ਲੋਕ ਸ਼ੇਅਰ ਸਭਾ ਦੇ ਵਿੱਚ ਇਸ ਵੇਲੇ ਸ਼ੇਅਰ ਹੈ, ਹੂੰ ਉਹ ਜੋ 2.39% ਹੈ, ਉਹ ਘਟ ਕੇ 2.11 ਰਹਿ ਜਾਏਗਾ। 11 ਰਹਿ ਜੂਗਾ, ਬਿਲਕੁਲ ਸਹੀ। ਮਤਲਬ ਤੁਸੀਂ ਕਹਿੰਦੇ ਹੋ ਕਿ ਸੀਟਾਂ ਨਹੀਂ ਘਟਣਗੀਆਂ, ਸਰ ਨੁਮਾਇੰਦਗੀ ਘਟ ਜਾਏਗੀ, ਰੈਸ਼ੋ ਘਟ ਜਾਏਗੀ। ਸੋ ਇਹਨਾਂ ਚੀਜ਼ਾਂ ਤੇ ਮਾਨ ਸਾਹਿਬ ਨੂੰ ਹੋਰ ਚਲੋ ਆਪਾਂ ਮੱਤ ਨਹੀਂ ਦੇ ਸਕਦੇ, ਮਾਨਯੋਗ ਨੇ, ਉਹ ਮੁੱਖ ਮੰਤਰੀ ਨੇ, ਚੁਣੇ ਹੋਏ ਇੱਕ ਕਹਿ ਲਓ ਕਿ ਲੀਡਰ ਨੇ ਸਟੇਟ ਦੇ, ਤਾਂ ਉਹਨਾਂ ਨੂੰ ਆਪਣੇ ਆਪ ਹੀ ਚਾਹੀਦਾ ਕਿ ਇਹਨਾਂ ਚੀਜ਼ਾਂ ਤੇ ਵਧੇਰੇ ਸਟੱਡੀ ਕਰਨ। ਉਹ ਤੇ ਕਦੇ ਨੱਚਣ ਲੱਗ ਪੈਂਦੇ ਆ, ਕਦੇ ਗਾਉਣ ਲੱਗ ਪੈਂਦੇ ਆ, ਕਦੇ ਮਤਲਬ ਕਿ ਭੰਡਣ ਲੱਗ ਪੈਂਦੇ, ਜ਼ਿਆਦਾ ਕੰਮ ਉਹਨਾਂ ਦਾ ਉਹੀ ਹੈ। ਇਹੀ ਰਹਿੰਦਾ ਹੈ। ਉਹਨਾਂ ਨੂੰ ਥੋੜਾ ਹੋਰ ਸਮਾਂ ਦੇਣਾ ਚਾਹੀਦਾ। ਇਹ ਬਹੁਤ ਤਗੜੇ ਮੁੱਦੇ ਨੇ। ਜਦੋਂ ਲੋਕ ਸਭਾ ਦੇ ਵਿੱਚ ਬੋਲਦੇ ਹੁੰਦੇ ਸੀ ਉਦੋਂ ਕੜੈਲ ਕੱਢੀ ਰੱਖਦੇ ਸੀ, ਉਦੋਂ ਇਹ ਲੱਗਦਾ ਸੀਗਾ ਵੀ ਇਹ ਬਹੁਤ ਮੈਚਿਓਰਟੀ ਦੇ ਨਾਲ ਮੈਂ ਕਹਾਂ ਕਿ ਠੀਕ ਹੈ, ਉਦੋਂ ਪ੍ਰਭਾਵੀ ਹੁੰਦੀਆਂ ਸੀ ਕੁਝ ਕਵਿਤਾਵਾਂ, ਉਦੋਂ ਵੀ ਉਹੀ ਬੋਲਦੇ ਸੀ, ਕੋਈ ਕਵਿਤਾਵਾਂ ਤੇ ਭਾਸ਼ਾ ਜ਼ਿਆਦਾ ਤਾਂ ਉਹ ਉਹੀ ਕੁਛ ਰਟੇ ਨਹੀਂ। ਰਟੇ। ਮਤਲਬ ਗੱਲ ਜਿਹੜੀ ਜਿਨ੍ਹਾਂ ਨੇ ਸਟੱਡੀ ਕੀਤੀ ਹੁੰਦੀ ਹੈ ਨਾ ਸਰ, ਸਟੱਡੀ ਕਰਕੇ ਆਉਂਦਾ ਰਾਣਾ ਇੰਦਰ ਪ੍ਰਤਾਪ, ਰਾਣਾ ਗੁਰਜੀਤ ਦਾ ਮੁੰਡਾ, ਵੱਟ ਕੱਢ ਦਿੰਦਾ। ਜਿਨ੍ਹਾਂ ਦੀ ਸਟੱਡੀ ਹੁੰਦੀ ਉਹ ਬੋਲਦੀ, ਉਹਨਾਂ ਨੂੰ ਲੋੜ ਨਹੀਂ ਹੁੰਦਾ ਕਵਿਤਾਵਾਂ ਸ਼ੇਅਰ ਨਹੀਂ ਸੁਣਾਉਣ ਇੱਕ ਦਾ, ਤੇ ਐਵੇਂ ਲੱਫਬਾਜ਼ੀ। ਹਾਂਜੀ ਹਾਂਜੀ, ਇੱਕ ਮਿੰਟ ਜੀ, ਮੈਨੂੰ ਨਾਂ ਤਾਂ ਨਹੀਂ ਯਾਦ ਰਹਿੰਦਾ। ਇੱਕ ਤਾਂ ਬਿਹਾਰ ਦੇ ਨੇ, ਉਹਨਾਂ ਦੀਆਂ ਸਪੀਚਾਂ ਬਹੁਤ ਪ੍ਰਭਾਵੀ ਹੁੰਦੀਆਂ। ਉਹ ਪਤਾ ਨਹੀਂ ਦੀਕਸ਼ਤ ਉਹਨਾਂ ਦਾ ਨਾਮ ਜਾਂ ਕੀ ਹੈ, ਪਿੱਛੇ ਨਾਮ ਉਹਨਾਂ ਦੇ ਕੀ ਲੱਗਦਾ ਥੋੜੀ। ਨਹੀਂ, ਉਹ ਪ੍ਰੋਫੈਸਰ ਹੈ ਜੀ, ਉਹ ਪ੍ਰੋਫੈਸਰ ਹੈ ਲਾਲੂ ਦੀ ਟੀਮ ਦਾ ਜੀ। ਅੱਛਾ ਠੀਕ ਹੈ ਜੀ। ਇੱਕ ਯੰਗ ਜਿਹਾ ਮੁੰਡਾ ਪੱਛਮੀ ਬੰਗਾਲ ਤੋਂ, ਹਾਂਜੀ ਹਾਂਜੀ ਹਾਂਜੀ, ਇੱਕ ਯੰਗਸਟਰ ਹੈ ਮੁੰਡਾ ਪੱਛਮੀ ਬੰਗਾਲ ਤੋਂ। ਕਿਆ ਬਾਤ ਆ, ਉਹ ਕਿੰਨੀ ਸਟੱਡੀ ਮਿੰਟੂ ਜੀ, ਹਰ ਇੱਕ ਵਿਸ਼ੇ ਤੇ ਕਰਕੇ ਆਉਂਦੇ, ਐਂ ਘੰਟੀਆਂ ਖੜਕਾ ਦਿੰਦੇ ਭਾਜਪਾ ਵਾਲਿਆਂ ਦੀਆਂ ਜਦੋਂ ਚੱਲ ਪੈਂਦੇ, ਬੋਲਣ ਲੱਗ ਪੈਂਦੇ। ਫਿਰ ਗੱਲ ਨਹੀਂ ਸਰ, ਜਦੋਂ ਤੁਸੀਂ ਗੱਲ ਕਰੀਮ ਦੇ ਵਿੱਚ ਜਾ ਕੇ ਤੁਸੀਂ ਭਿੜਨਾ ਤਾਂ ਤੁਹਾਡੇ ਕੋਲ ਐਕਸਟਰਾ ਹੋਣਾ ਚਾਹੀਦਾ। ਠੀਕ ਹੈ, ਇੱਥੇ ਆਈ ਸਾਡੇ ਪੇਸ਼ੇ 'ਚ ਵੀ ਇਹੀ ਆ। ਹੁਣ ਜੇ ਰਾਤ ਨੂੰ ਅਸੀਂ ਪੀ ਕੇ ਪੌਣੀ ਬੋਤਲ ਸੌਂ ਜਾਾਂਗੇ ਤੇ ਸਵੇਰੇ 10 ਵਜੇ ਉੱਠ ਕੇ ਫੇਸਬੁੱਕ ਦੇਖਾਂਗੇ, ਉੱਥੇ ਕੀ ਚੱਲਦਾ, ਤੇ ਫਿਰ ਅਸੀਂ ਉੱਥੇ ਕੋਈ ਚੁੰਮਿਆਂ ਵਾਲੀ ਅਤੇ ਕੋਈ ਜੁਮਿਆਂ ਵਾਲੀ ਉਹੀ ਸੁਣਾਵਾਂਗੇ ਲੋਕਾਂ ਨੂੰ। ਤੇ ਜੇ ਅਸੀਂ 4:30 ਉੱਠਾਂਗੇ, ਕੋਈ ਕੁਝ ਪੜਾਂਗੇ 4 ਅੱਖਰ, ਤੇ ਉਹੀ ਆਡੀਅנס ਦੇ ਪੱਲੇ ਪਾਵਾਂਗੇ। ਫਰਕ ਇਹੀ ਹੈ ਜੀ ਜੀ। ਸਟੱਡੀ ਦਾ, ਗਿਆਨ ਦਾ ਫਰਕ ਤਾਂ ਪੈਂਦਾ ਹੀ ਹੈ ਜੀ। ਸ਼ਸ਼ੀ ਥਰੂਰ ਦੀ ਹੁਣ ਤੁਸੀਂ ਗੱਲ ਦੱਸ ਕੇ ਹਟਿਓ ਵੀ ਬੇਸ਼ੱਕ ਇਮੇਜ ਕਿਹੋ ਜੀ ਮਰਜ਼ੀ ਆ, ਪਰ ਜੋ ਉਹਨਾਂ ਦਾ ਕੰਮ ਹੈ ਜਿਸ ਤਰੀਕੇ ਨਾਲ ਕਰਦੇ ਉਹ ਤਾਂ। ਸਰ ਸ਼ਸ਼ੀ ਥਰੂਰ ਨੇ ਅੰਗਰੇਜ਼ਾਂ ਦੀ ਲੁੱਟ ਦਾ ਅੰਕੜਾ ਉੱਥੇ ਬ੍ਰਿਟੇਨ ਦੇ ਵਿੱਚ ਦਿੱਤਾ ਸੀਗਾ, ਤਾਂ ਦੁਨੀਆ ਸੁੰਨ ਹੋ ਗਈ ਸੀ ਕਿ ਕਿੰਨਾ ਲੁੱਟਿਆ ਇਸ ਦੇਸ਼ ਦੇ ਵਿੱਚੋਂ, ਕਿੰਨਾ ਧਨ ਨਿਕਾਸੀ ਹੋਈ ਆ। ਮਤਲਬ ਕਿ ਕਿੰਨੀ GDP ਸੀ ਉਸ ਵੇਲੇ, ਇੰਡੀਆ ਟੌਪਰ ਸੀ ਪੂਰੀ ਦੁਨੀਆ ਦੇ ਵਿੱਚ, ਤਾਂ ਕਿਸ ਤਰ੍ਹਾਂ ਕਿੰਨਾ ਟੋਟਲ ਉਹਨੂੰ ਲਾਸ ਹੋਇਆ, ਉਹ ਸਾਰਾ ਕੁਝ ਦੱਸਿਆ, ਤਾਂ ਦੁਨੀਆ ਸੁੰਨ ਹੋ ਗਈ ਜੀ। ਅਗਲੀ ਗੱਲ ਕਰੀਏ ਮਿੰਟੂ ਜੀ, ਥਰਮਲਾਂ ਦੀ। ਕਹਿੰਦੇ ਗਰਮੀ ਹਾਲੇ ਸ਼ੁਰੂ ਨਹੀਂ ਹੋਈ, ਅਪ੍ਰੈਲ ਹੀ ਹੈ, ਤੇ ਅਪ੍ਰੈਲ ਆਉਣ ਵਾਲਾ ਤੇ ਇਹ ਪਹਿਲਾਂ ਹੀ ਥੱਕਣ ਲੱਗ ਪਏ। ਆ ਦੇਖੋ, ਜਿਹੜੇ ਥਰਮਲ ਆ, ਵੈਸੇ ਚਲੋ ਇਸ ਵੇਲੇ ਕੀ ਹੁੰਦਾ ਕਿ ਇੱਕ ਚੀਜ਼ ਜਿਹੜੀ ਹੈ ਉਹ ਇਹ ਆ ਕਿ ਮੁਰੰਮਤ ਦਾ ਕੰਮ ਚੱਲਦਾ ਹੁੰਦਾ, ਕਿ ਭਾਈ ਜਿਵੇਂ ਆਪਾਂ ਕਹਿੰਦੇ ਹੈ ਨਾ ਕਿ ਤੇਲ ਤੂਲ ਮਲਦੇ ਹੁੰਦੇ ਪਹਿਲਵਾਨ ਪਹਿਲਾਂ, ਤਾਂ ਉਹ ਤਿਆਰੀ ਹੁੰਦੀ ਆ ਕਿ ਛਿੰਝ 'ਚ ਜਾਣਾ ਜਾਂ ਖਾੜੇ 'ਚ ਜਾਣਾ। ਪਰ ਕਾਫੀ ਸਮੱਸਿਆ ਹੈ, ਕਿਉਂਕਿ ਸਾਡੀ ਜਿਹੜੀ ਇਸ ਵੇਲੇ ਡਿਮਾਂਡ ਹੈ ਉਹ ਖਾਸੀ ਵਧੀਆ। ਮੈਂ ਦੇਖ ਰਿਹਾ, ਮੈਂ ਅੰਕੜਾ ਚੈੱਕ ਕਰ ਰਿਹਾ ਸੀਗਾ ਕਿ ਜਿੱਦਾਂ ਹੁਣ ਜੇ ਆਪਾਂ ਇਸ ਵੇਲੇ ਦੇਖੀਏ 26 ਮਾਰਚ ਨੂੰ ਸਾਡੀ ਡਿਮਾਂਡ 8509 ਮੈਗਾਵਾਟ ਸੀਗੀ, ਤਾਂ ਜਦ ਮੈਂ 24 ਚੈੱਕ ਕੀਤਾ ਤੇ ਉਦੋਂ ਇਸੇ ਦਿਨ ਸੇਮ ਡੇ 6724 ਮੈਗਾਵਾਟ ਡਿਮਾਂਡ ਸੀਗੀ। ਪਰ ਜਦੋਂ 23 ਚੈੱਕ ਕੀਤਾ ਤੇ ਕਮਾਲ ਦੀ ਗੱਲ ਆ ਕਿ ਉਦੋਂ 6940 ਸੀ। ਠੀਕ ਹੈ ਨਾ ਜੀ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਜੇ ਡਿਮਾਂਡ ਵੱਧ ਰਹੀ ਹੈ ਤਾਂ ਇਹਦਾ ਮਤਲਬ ਕਿ ਸਾਲ ਦਰ ਸਾਲ ਬਿਜਲੀ ਖਪਤ ਸਾਡੀ ਵੱਧ ਰਹੀ, ਉਹ ਚੰਗਾ ਹੁੰਦਾ। ਸਮਝ ਲਓ ਕਿ ਲੋਕ AC ਹੋਰ ਲੈ ਰਹੇ ਆ, ਟਿਊਬਵੈਲ ਹੋਰ ਲੈ ਰਹੇ ਆ, ਜਾਂ ਉਦਯੋਗਿਕ ਇਕਾਈਆਂ ਹੋਰ ਲੱਗ ਰਹੀਆਂ। ਬਿਜਲੀ ਖਪਤ ਦਾ ਸਿੱਧਾ ਇੱਕ ਇੰਡੀਕੇਸ਼ਨ ਜਿਹੜਾ ਉਹ ਵਿਕਾਸ ਵੀ ਹੁੰਦਾ ਹੈ। ਕਿਸੇ ਵੀ ਦੇਸ਼ ਦੀ ਬਿਜਲੀ ਦੀ ਮੰਗ ਜਿਹੜੀ ਵੱਧਦੀ ਹੈ ਤਾਂ ਉਹ ਇੱਕ ਵਿਕਾਸ ਦਾ ਪੈਮਾਨਾ ਵੀ ਹੁੰਦਾ। ਤਾਂ ਖੈਰ ਹੁਣ ਇਹ ਥਰਮਲ ਜਿਹੜੇ ਆ ਉਹ ਇਹਨਾਂ ਨੇ ਕੱਲ ਜੋ ਪਰਸੋਂ ਡਾਟਾ ਜਾਰੀ ਕੀਤਾ ਕਿ 4 ਥਰਮਲਾਂ ਦੇ 5 ਯੂਨਿਟ ਬਣਦੇ ਆ। ਉਹਦੇ ਵਿੱਚ ਉਹ ਜਿਹੜਾ ਇਹਨਾਂ ਨੇ ਕੀਤਾ ਸੀਗਾ ਕਿ ਅਸੀਂ ਗੋਇੰਦਵਾਲ ਸਾਹਿਬ ਵਾਲਾ ਥਰਮਲ ਖਰੀਦਿਆ, ਉਹ ਵੀ ਇੱਕ ਤਰ੍ਹਾਂ ਨਾਲ ਹਾਲ ਦੀ ਘੜੀ ਕਹਿ ਲਓ ਕਿ ਬੰਦ ਆ। ਦੇਖਦੇ ਆ ਕਿ ਭਾਈ ਇਹ ਕਦੋਂ ਤੱਕ ਸੁਚਾਰੂ ਢੰਗ ਨਾਲ ਚੱਲਣਗੇ, ਪਰ ਤਿਆਰੀ ਇਹਨਾਂ ਨੂੰ ਕਰਨੀ ਪਊਗੀ। ਐਤਕੀ ਮੇਰੇ ਖਿਆਲ ਦੇ ਨਾਲ ਜਿਹੜੀ ਪੀਕ ਟਾਈਮ ਦੀ ਮੰਗ ਹੋਏਗੀ ਸਾਡੀ ਬਿਜਲੀ ਦੀ, ਉਹ 17000 ਮੈਗਾਵਾਟ ਹੋ ਸਕਦੀ, ਮੇਰਾ ਐਸਾ ਅਨੁਮਾਨ ਹੈ। ਤੁਹਾਨੂੰ ਪਤਾ ਬਿਜਲੀ ਤੇ ਮੇਰਾ ਖਾਸਾ ਹੁੰਦਾ ਜੀ, ਰਿਸਰਚ ਵਰਕ ਹੁੰਦਾ, ਤਾਂ ਮੇਰਾ ਮੰਨਣਾ ਹੈ ਕਿ 17000 ਤੋਂ ਸਾਡੀ ਮੰਗ ਟੱਪ ਸਕਦੀ ਹੈ। 18 ਵੀ ਹੋ ਸਕਦੀ ਹੈ ਜੇ ਮੀਂਹ ਕਣੀ ਜਿਹੜੀ ਆ ਵੇਲੇ ਸਿਰ ਨਾ ਪਈ
ਤਾਂ 18,000 ਮੈਗਾਵਾਟ ਦੀ, ਹਾਲਾਂਕਿ ਤਿਆਰੀ ਇਹਨਾਂ ਦੀ ਹੈਗੀ ਆ 16-17 ਤੱਕ ਇਹ ਲਿਜਾ ਸਕਦੇ ਆ, ਮੇਰਾ ਐਸਾ ਮੰਨਣਾ ਹੈ। ਪਰ ਜੇ ਬਹੁਤ ਜ਼ਿਆਦਾ ਖੁਸ਼ਕ ਹੋ ਜਾਂਦਾ ਮੌਸਮ, ਗਰਮੀ ਬਹੁਤ ਵੱਧ ਜਾਂਦੀ ਹੈ ਤੇ ਕੋਈ ਕੁਦਰਤੀ ਮੰਨ ਲਓ ਕੋਈ ਹੋਰ ਐਸਾ ਵੈਸਾ ਹੋ ਜਾਂਦਾ ਤੇ ਨਾਲ ਕੋਈ ਮਸ਼ੀਨਰੀ ਦੇ ਹਿਸਾਬ ਨਾਲ, ਤਕਨੀਕ ਦੇ ਹਿਸਾਬ ਨਾਲ ਕੋਈ ਫਾਲਟ ਪੈ ਜਾਂਦਾ ਤਾਂ ਮੁਸ਼ਕਲ ਹੋ ਸਕਦੀ ਆ ਹੁਣ। ਜੀ ਬਿਲਕੁਲ। ਤੇ ਮਿੰਟੂ ਜੀ ਅਗਲੀ ਗੱਲ ਕਰੀਏ, ਸਟੈਂਪ ਡਿਊਟੀ ਘਪਲੇ ਦੇ ਦੋਸ਼ੀਆਂ ਨੂੰ ਕਹਿੰਦੇ ਹੁਣ ਇਹਨਾਂ ਨੂੰ ਸਜ਼ਾ ਮਿਲਣੀ ਹੈ ਜੀ? ਨਹੀਂ, ਮਿਲੇ ਸਜ਼ਾ ਇਹਨਾਂ ਨੂੰ ਮਿਲਣੀ ਚਾਹੀਦੀ ਹੈ, ਕਿਉਂਕਿ ਲੋਕ ਲੇਖਾ ਕਮੇਟੀ ਨੇ ਇੱਕ ਆਡਿਟ ਰਿਪੋਰਟ ਜਿਹੜੀ ਹੈ 2016-17 ਤੋਂ 19-20 ਦੀ ਉਹ ਰੱਖੀ ਹੈ ਇਸ ਸੈਸ਼ਨ ਦੇ ਦੌਰਾਨ, ਤੇ ਉਹਦੇ ਵਿੱਚ ਜੋ ਪਾਇਆ ਗਿਆ ਕਿ 8 ਸਾਲਾਂ ਦੇ ਵਿੱਚ 342 ਕਰੋੜ ਰੁਪਏ ਦੀ ਜਿਹੜੀ ਹੈ ਨਾ ਬੇਨੀਮੀ ਪਾਈ ਗਈ ਆ। ਤਾਂ ਇਹਦੇ ਵਿੱਚ ਕੀ ਹੁੰਦਾ ਕਿ ਜਿੱਦਾਂ ਆਪਾਂ ਦੇਖਦੇ ਹਾਂ ਕਿ ਭਾਈ ਜਿਸ ਤਰ੍ਹਾਂ ਕਿ 2355 ਕੇਸਾਂ ਦੇ ਵਿੱਚ ਕਈ ਕੇਸ ਜਿਹੜੇ ਆ ਉਹ ਕਲੈਕਟਰ ਤੇ ਕੋਰਟਾਂ ਦੇ ਵਿੱਚ ਪੈਂਡਿੰਗ ਹੈ। ਰਿਕਵਰੀ ਦੇ ਲਈ ਹੁਣ ਤੱਕ 400 ਮੀਟਿੰਗਾਂ ਹੋ ਚੁੱਕੀਆਂ, ਲੇਕਿਨ ਸਿਰਫ 30 ਲੱਖ ਰੁਪਏ ਦੀ ਹੀ ਵਸੂਲੀ ਹੋ ਪਈ ਆ ਤੇ ਮੀਟਿੰਗਾਂ ਤੇ ਇਹ ਤੋਂ ਜ਼ਿਆਦਾ ਖਰਚ ਹੋ ਚੁੱਕਾ ਹੈ। ਹੁਣ ਮਤਲਬ ਕਿ ਵਸੂਲੀ ਹੋਈ ਆ 30 ਲੱਖ ਰੁਪਏ ਦੀ, ਠੀਕ ਹੈ ਨਾ ਜੀ, ਤਾਂ ਮੀਟਿੰਗਾਂ ਤੇ ਖਰਚ ਜਿਹੜਾ ਹੈ ਉਹ ਇਹ ਤੋਂ ਕਿਤੇ ਜ਼ਿਆਦਾ ਹੋ ਚੁੱਕਾ, ਕਿਉਂਕਿ ਮੀਟਿੰਗਾਂ ਹੀ 400 ਹੋ ਚੁੱਕੀਆਂ। ਤਾਂ ਤੁਸੀਂ ਸੋਚ ਕੇ ਦੇਖੋ, ਤਾਂ ਇਹਦਾ ਮਤਲਬ ਇਹ ਕਿ ਸਟੈਂਪ ਡਿਊਟੀ ਜਿਹੜੀ ਹੁੰਦੀ ਹੈ ਉਹਦੇ ਵਿੱਚ ਰਿਆਇਤਾਂ ਦੇ ਦਿੱਤੀਆਂ ਜਾਂਦੀਆਂ, ਕਿਸੇ ਤੋਂ ਲਿਆ ਨਹੀਂ ਜਾਂਦਾ, ਸੱਜਣਤਾ ਹੀ ਭੁਗਾ ਦਿੱਤੀ ਜਾਂਦੀ ਹੈ। ਪਰ ਇਹ ਟੋਟਲ ਆਪਾਂ ਜੇ ਕਹਿ ਲਈਏ ਕੁੱਲ ਮਿਲਾ ਕੇ ਅਲਟੀਮੇਟਲੀ ਕਿ ਪੰਜਾਬ ਦੇ ਹੀ ਹਿੱਤ ਨੁਕਸਾਨੇ ਜਾਂਦੇ। ਹੁਣ ਤੁਸੀਂ ਦੇਖੋ ਪਿਛਲੇ ਦਿਨੀ ਚੀਮਾ ਸਾਹਿਬ ਨੇ ਕਿਹਾ ਸੀਗਾ ਕਿ ਅਸੀਂ ਡਿਫਾਲਟਰ ਠੇਕੇਦਾਰਾਂ ਤੋਂ ਵਸੂਲੀ ਕਰਾਂਗੇ। ਇਟ ਮੀਨ ਕਿ ਠੇਕੇਦਾਰਾਂ ਤੋਂ ਵਸੂਲੀ ਕਰਨ ਦਾ ਮਤਲਬ ਇਹ ਆ ਕਿ ਪੈਸੇ ਉਹਨਾਂ ਤੋਂ ਲੈ ਹੀ ਨਹੀਂ ਗਏ, ਜਦ ਕਿ ਪੰਜਾਬ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਸ਼ਰਾਬ ਦਾ ਕੋਈ ਠੇਕੇਦਾਰ, ਛੋਟਾ ਠੇਕੇਦਾਰ ਤਾਂ ਵਾਂਝਿਆ ਜਾ ਸਕਦਾ, ਸਰ ਵੱਡਾ ਠੇਕੇਦਾਰ ਇੰਨਾ ਪੈਸਾ ਕਮਾ ਰਹੇ ਨਾ, ਕਿਉਂਕਿ ਲਿਕਰ ਦੀ ਡਿਮਾਂਡ ਹੀ ਬਹੁਤ ਆ। ਅਸੀਂ ਤਾਂ ਦੇਖਦੇ ਆ 31 ਮਾਰਚ ਤੱਕ ਆ ਜਿਹੜਾ ਸਟਾਕ ਕੱਢਣਾ ਹੁੰਦਾ, ਸਰ ਲੋਕ ਪਤਾ ਨਹੀਂ ਪੈਸਾ ਕਿੱਥੋਂ ਕੱਢ ਕੇ ਲਿਆਉਂਦੇ ਆ। ਜਦੋਂ ਕੋਈ ਉਧਾਰੇ ਸੁਧਾਰੇ ਮੰਗਣੇ ਹੋਣ ਤੇ ਉਹਨਾਂ ਨੂੰ ਗਸ਼ੀ ਪੈ ਜਾਂਦੀ ਆ। ਹੁਣ ਪੇਟੀਆਂ ਚੁੱਕ ਚੁੱਕ ਕੇ ਲਈ ਜਾਂਦੇ, 20,000 ਦੀ ਪੇਟੀ ਹੈ ਸਰ, ਦੇਖ ਲਓ। ਹਾਂਜੀ ਜੀ। ਤੇ ਜੇਲ੍ਹਾਂ ਦੇ ਵਿੱਚ ਨਫਰੀ ਦੀ ਭਾਰੀ ਕਿੱਲਤ ਹੈ ਮਿੰਟੂ ਜੀ? ਦੇਖੋ ਇਹਨਾਂ ਨੇ ਬਜਟ ਦੇ ਵਿੱਚ ਪੈਸਾ ਤਾਂ ਰੱਖਿਆ ਕਿ AI ਕੈਮਰੇ ਵਗੈਰਾ ਲਾਵਾਂਗੇ, ਪਰ ਹੁਣ ਇੱਕ ਹਲਫਨਾਮਾ ਜਿਹੜਾ ਹੈ ਮੇਰੀ ਉਹਦੇ ਤੇ ਨਜ਼ਰ ਪਈ ਆ, ਤਾਂ ਜੋ ਇਹਨਾਂ ਨੇ ਜਾ ਕੇ ਪਿਛਲੇ ਦਿਨੀ ਕੋਰਟ ਦੇ ਵਿੱਚ ਦਿੱਤਾ, ਤਾਂ ਉੱਥੇ ਇਹਨਾਂ ਨੇ ਮੰਨਿਆ ਕਿ 1200 ਕਰਮਚਾਰੀਆਂ ਦੀ ਘਾਟ ਆ। ਤਾਂ ਤੁਸੀਂ ਸਮਝ ਲਓ ਕਿ ਜੇ 4-5 ਹਜ਼ਾਰ ਦੀ ਟੋਟਲ ਨਫਰੀ ਹੈ ਤਾਂ ਉਹਦੇ ਵਿੱਚੋਂ ਇੱਕ ਵੱਡਾ ਹਿੱਸਾ ਜਿਹੜਾ ਉਹ ਹਾਲ ਦੀ ਘੜੀ ਹੈ ਹੀ ਨਹੀਂ। ਜਦੋਂ ਤੱਕ ਇਹ ਨਫਰੀ ਪੂਰੀ ਨਹੀਂ ਹੋਏਗੀ ਤਦ ਤੱਕ ਜ਼ਿਲ੍ਹਾ ਦਾ ਹਾਲ ਐਸਾ ਹੀ ਰਹੇਗਾ ਕਿ ਬੰਦੇ ਫੜੇ ਜਾਂਦੇ ਆ, ਉਹ ਕਹਿੰਦੇ ਆ ਕਿ ਭਾਈ ਕਿੱਥੋਂ ਲਿਆਏ ਜੇ, ਉਹ ਕਹਿੰਦੇ ਆ ਕਿ ਲਿਆਏ ਤਾਂ ਇੱਥੋਂ ਆ, ਤੇ ਤੁਹਾਨੂੰ ਭੇਜਿਆ ਕਿੰਨੇ ਸੀ? ਉਹ ਕਹਿੰਦੇ ਜੇਲ੍ਹ 'ਚ ਫਲਾਣਾ ਸਰਪੰਚ ਬੈਠਾ ਸੀਗਾ, ਉਹਨੇ ਕਿਹਾ ਸੀਗਾ ਕਿ ਉੱਥੋਂ ਚੱਕ ਲਿਆ। ਸੋ ਆਹ ਕਹਾਣੀਆਂ ਜੇਲ੍ਹਾਂ ਦੇ ਵਿੱਚੋਂ ਫਿਰ ਆਉਣਗੀਆਂ, ਕਿਉਂਕਿ ਜਿੰਨਾ ਚਿਰ ਤੁਹਾਡੀ ਨਫਰੀ ਪੂਰੀ ਨਹੀਂ, ਓਵਰ ਕਰਾਊਡਡ ਤੁਹਾਡੀਆਂ ਜੇਲ੍ਹਾਂ ਨੇ, ਤਾਂ ਫਿਰ ਉਦੋਂ ਤੱਕ ਕਿਵੇਂ ਸਾਂਭ ਸੰਭਾਲ ਹੋਏਗੀ ਸਰ? ਜੀ ਬਿਲਕੁਲ। ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜੀ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।